ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਜਿਸ ਦੇ ਵਿੱਚ ਜਿਹੜੀਆਂ ਅਮਰੀਕਾ ਮੁਲਕ ਦੀਆਂ ਅਤੇ ਨਾਲ ਦੇ ਨਾਲ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਤੁਹਾਨੂੰ ਖਬਰਾਂ ਦੇ ਬਾਰੇ ਜਾਣਕਾਰੀ ਦੇਵਾਂਗੇ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡ ਬੈਂਡ ਵਾਲੇ ਸਟੇਸ਼ਨ ਜਿੰਨੇ ਵੀ ਸਾਡੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮਰਸਰ, ਟੈਲੀਫੋਨ ਅਤੇ ਆਈਫੋਨ ਦੇ ਰਾਹੀਂ ਜਿਹੜੇ ਐਪਸ ਦੇ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜਾ ਹੈਗੀ ਆ ਮਈ ਦੀ ਤਰੀਕ ਹੈਗੀ 16 ਅਤੇ ਦਿਨ ਹੈਗਾ ਮੰਗਲਵਾਰ। ਅਤੇ ਅੱਜ ਦੀਆਂ ਕੁਛ ਕੁ ਜਿਹੜੀਆਂ ਅਪਡੇਟ ਜੋ ਕੁਝ ਸਾਡੇ ਮੁਲਕ ਦੇ ਵਿੱਚ ਜਾਂ ਸਾਡੇ ਆਂਢ ਗੁਆਂਢ ਵਾਪਰਿਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਜ਼ਰੂਰ ਸਰੋਤਿਆਂ ਨੂੰ ਬੇਨਤੀ ਹੈ, ਜ਼ਰੂਰ ਤੁਸੀਂ ਕਾਲ ਕਰਕੇ ਦੱਸਿਆ ਕਰੋ ਤੁਹਾਨੂੰ ਪ੍ਰੋਗਰਾਮ ਇਹ ਕਿਸ ਤਰ੍ਹਾਂ ਦਾ ਲੱਗਦਾ, ਇਹਦੇ ਵਿੱਚ ਕੋਈ ਤੁਸੀਂ ਅਪਡੇਟ ਹੋਰ ਕਿਸ ਤਰ੍ਹਾਂ ਦੀ ਚੇਂਜਸ ਚਾਹੁੰਦੇ ਹੈਗੇ ਆ ਜਾਂ ਕਿਸੇ ਤਰ੍ਹਾਂ ਦਾ ਕੁਛ ਕਰੈਕਟਨੈਸ ਚਾਹੁੰਦੇ ਆ, ਆਪਣਾ ਇਨਪੁੱਟ ਜ਼ਰੂਰ ਦਿਆ ਕਰੋ ਕਿਉਂਕਿ ਸਾਨੂੰ ਪ੍ਰੋਗਰਾਮ ਤੋਂ ਬਾਅਦ ਤਾਂ ਬਹੁਤ ਕਾਲਾਂ ਆਉਂਦੀਆਂ, ਪ੍ਰੋਗਰਾਮ ਦੇ ਵਿੱਚ ਵੀ ਜ਼ਰੂਰ ਕਾਲ ਕਰਕੇ ਦੱਸਿਆ ਕਰੋ ਵੀ ਹਾਂਜੀ ਆਹ ਜਿਹੜੀ ਚੀਜ਼ ਆ ਸਾਨੂੰ ਕਵਰ ਹੋਰ ਕਰਨੀ ਚਾਹੀਦੀ ਹੈਗੀ ਆ ਜੀ। ਅਤੇ ਬਿਲਕੁਲ, ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਮਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖ ਹੋਮ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਆਓ ਹਰਜੋਤ ਸਿੰਘ ਜੀ ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਆਪਾਂ ਗੱਲ ਕਰੀਏ ਵੀ ਜਿਹੜਾ ਇਜ਼ਰਾਈਲ ਦੇ ਵਿੱਚ ਜਿਹੜੀ ਅਮਰੀਕਾ ਨੇ ਆਪਣੀ ਜਿਹੜੀ ਵਜ਼ਾਰਤ ਆ, ਜਿਹੜੀ ਅੰਬੈਸੀ ਆ, ਉਸ ਨੂੰ ਹੁਣ ਜਿਹੜਾ ਜੈਰੂਸਲਮ ਦੇ ਵਿੱਚ ਖੋਲ੍ਹਣ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਲਗਾਤਾਰ ਜਿਹੜੇ ਪ੍ਰੋਟੈਸਟ ਆ ਉਹ ਉੱਥੇ ਚੱਲ ਰਹੇ ਸੀ। ਕੱਲ੍ਹ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਸੀਗੀਆਂ ਉਹਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਸੀਗਾ ਵੀ 40 ਤੋਂ 50 ਲੋਕ ਜਿਹੜੇ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ ਇਜ਼ਰਾਈਲ ਦੇ ਵਿੱਚ ਅਤੇ ਗਾਜ਼ਾ ਦੇ ਵਿੱਚ, ਉੱਥੇ ਪੈਲਸਤੀਨ ਦੇ ਵਿੱਚ ਉਹ ਬੰਦੇ ਮਾਰੇ ਗਏ ਆ। ਪਰ ਹੁਣ ਜਿਹੜੀਆਂ ਆਈਆਂ ਤਾਜ਼ਾ ਜਾਣਕਾਰੀਆਂ ਉਸ ਦੇ ਮੁਤਾਬਕ ਮਰਨ ਵਾਲਿਆਂ ਦੀ ਜਿਹੜੀ ਸੰਖਿਆ ਵੱਧ ਕੇ 60 ਤੱਕ ਜਿਹੜੀ ਆ ਉਹ ਹੋ ਚੁੱਕੀ ਆ। ਗਾਜ਼ਾ ਦੇ ਵਿੱਚ ਜਿਹੜੇ ਇੰਨੇ ਲੋਕ ਮਾਰੇ ਗਏ ਆ ਕਿਉਂਕਿ ਜੈਰੂਸਲਮ, ਗਾਜ਼ਾ ਸਭ ਦੇ ਇਰਦ ਗਿਰਦ ਦੇ ਜਿਹੜੇ ਇਲਾਕੇ ਆ। ਜੈਰੂਸਲਮ ਉਹ ਇਲਾਕਾ ਆ ਜਿੱਥੇ ਜਿਹੜੇ ਯਹੂਦੀ ਨੇ ਅਤੇ ਜਿਹੜੇ ਮੁਸਲਮਾਨ ਨੇ ਅਤੇ ਈਵਨ ਜਿਹੜੇ ਕ੍ਰਿਸਚਨ ਨੇ, ਸਾਰੇ ਜਾਣੇ ਇਹ ਕਹਿੰਦੇ ਨੇ ਵੀ ਜਿਹੜਾ ਉਹਨਾਂ ਦੇ ਧਰਮ ਨੂੰ ਜਿਨ੍ਹਾਂ ਨੇ ਚਲਾਇਆ ਆ ਉਹ ਜਿਹੜੇ ਆ ਉੱਥੇ ਉਹਨਾਂ ਦਾ ਜਨਮ ਹੋਇਆ ਅਤੇ ਉਹਨਾਂ ਦਾ ਉਹ ਪਵਿੱਤਰ ਜਿਹੜਾ ਸਥਾਨ ਆ। ਸੋ ਉਸ ਦੀ ਜਿਹੜੀ ਲਗਾਤਾਰ ਕਹਿ ਸਕਦੇ ਹਾਂ ਵੀ ਲੜਾਈ ਆ ਪਿਛਲੇ ਕਈ ਜਿਹੜੇ ਆ ਸਦੀਆਂ ਤੋਂ ਹੀ ਉੱਥੇ ਦੀ ਜਿਹੜੀ ਉਹ ਚੱਲਦੀ ਆ ਰਹੀ ਆ। ਅਤੇ ਇਜ਼ਰਾਈਲੀ ਜਿਹੜੇ ਆ ਉਹਨਾਂ ਦੀ ਗੱਲ ਜਿਹੜੀ ਆ ਪੱਖ ਪੂਰਦੇ ਹੋਏ ਜਿਹੜੇ ਅਮਰੀਕਾ ਆ ਉਹਨਾਂ ਨੇ ਹੁਣ ਜਿਹੜੀ ਆਪਣਾ ਅੰਬੈਸੀ ਆ ਉਸ ਨੂੰ ਜੈਰੂਸਲਮ ਦੇ ਵਿੱਚ ਜਿਹੜਾ ਖੋਲ੍ਹਿਆ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਟੈਸਟ ਜਿਹੜੇ ਹੋਏ ਆ ਅਤੇ ਈਵਨ ਜਿਹੜੇ UN ਜਿਹੜੇ ਰਾਈਟਸ ਦੇ ਕਮਿਸ਼ਨਰ ਨੇ ਉਹਨਾਂ ਨੇ ਵੀ ਇਜ਼ਰਾਈਲ ਦੀ ਇਸ ਚੀਜ਼ ਦੇ ਵਿੱਚ ਨਿਖੇਧੀ ਕੀਤੀ ਹੈ ਕਿਉਂਕਿ ਉਹਨਾਂ ਦੇ ਹੀ ਫੌਜੀਆਂ ਦੇ ਦੁਆਰਾ, ਉਹਨਾਂ ਦੇ ਪੁਲਸੀਆਂ ਦੇ ਦੁਆਰਾ ਉਹਨਾਂ ਪ੍ਰੋਟੈਸਟਰਸ ਦੇ ਉੱਤੇ ਜਿਹੜੀ ਆ ਗੋਲੀਬਾਰੀ ਕੀਤੀ ਗਈ ਆ ਜਿਸ ਦੇ ਵਿੱਚ 60 ਪੈਲਸਤੀਨੀ ਲੋਕ ਮਾਰੇ ਗਏ ਨੇ। ਜੀ ਬਿਲਕੁਲ। ਸਰੋਤਿਆਂ ਨੂੰ ਦੱਸਦੇ ਜਾਈਏ ਵੀ ਈਵਨ ਜੇ ਦੇਖਿਆ ਜਾਵੇ ਅਮਰੀਕਾ ਦਾ ਮੀਡੀਆ ਆ, ਜਿਹੜੇ ਖਾਸ TV ਚੈਨਲਸ ਆ, ਚਾਹੇ ਉਹ CNN ਆ, ਫੌਕਸ ਆ ਜਾਂ ਹੋਰ, ਉਹ ਵੀ ਜਿਹੜਾ ਇੱਕ ਤਰ੍ਹਾਂ ਨਾਲ ਇਹ ਜਿਹੜਾ ਕਤਲੇਆਮ ਹੋਇਆ ਉਹਨੂੰ ਦਿਖਾ ਨਹੀਂ ਰਹੇ ਹੈਗੇ। ਇੱਕ ਤਰ੍ਹਾਂ ਨਾਲ ਪ੍ਰੋਟੈਸਟ ਜਿਹੜੇ ਕਰ ਰਹੇ ਆ ਲੋਕ, ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਨਹੀਂ, ਕੋਈ ਕੁਛ ਨਹੀਂ, ਉਹਨਾਂ ਦੇ ਉੱਤੇ ਸ਼ਰੇਆਮ ਗੋਲੀਆਂ ਮਾਰ ਕੇ 60 ਦੇ ਕਰੀਬ ਪਾਲਸਤੀਨੀਆਂ ਨੂੰ ਮਾਰਿਆ ਗਿਆ ਅਤੇ ਨਾਲ ਦੀ ਨਾਲ 2500 ਦੇ ਕਰੀਬ ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ।
40 ਤੋਂ 50 ਹਜ਼ਾਰ ਦੇ ਕਰੀਬ ਲੋਕ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਸੀ। ਤੇ ਹੈਰਾਨੀ ਦੀ ਗੱਲ ਆ ਵੀ ਪੂਰੇ ਵਰਲਡ ਦੇ ਵਿੱਚ ਇੱਕੋ ਹੀ ਜਿਹੜਾ ਵੈਸਟਰਨ ਕੰਟਰੀ ਦਾ ਜਿਹੜਾ ਲੀਡਰ ਹੈਗਾ, ਫਰਾਂਸ ਦਾ ਜਿਹੜਾ ਪ੍ਰੈਜ਼ੀਡੈਂਟ ਆ ਮੈਕਰੋਨ, ਉਹੀ ਜਿੱਦਾਂ ਬੋਲੇ ਹੈਗੇ ਆ ਵੀ ਨਹੀਂ ਇਹ ਬਹੁਤ ਧੱਕਾ ਹੋ ਰਿਹਾ ਹੈਗਾ। ਜਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ UN ਹਿਊਮਨ ਰਾਈਟਸ ਦੇ ਜਿਹੜੇ ਕਮਿਸ਼ਨਰ ਆ ਉਹਨਾਂ ਨੇ ਇਹ ਕਿਹਾ ਵੀ ਇਹ ਟੂ ਮੱਚ ਆ, ਵੀ ਇੱਦਾਂ ਹੋਣਾ ਨਹੀਂ ਚਾਹੀਦਾ ਹੈਗਾ। ਤੇ ਇਜ਼ਰਾਈਲ ਨੇ ਤੇ US ਨੇ ਉਸੇ ਤਰ੍ਹਾਂ ਬਲੇਮ ਜਿਹੜਾ ਆ ਉਹ ਹਮਾਸ ਨੂੰ ਦਿੱਤਾ ਆ ਵੀ ਉਹਨਾਂ ਦੇ ਕਰਕੇ ਜਿਹੜਾ ਇਹ ਹੋਇਆ ਹੈਗਾ ਵੀ ਉਹ ਲੋਕਾਂ ਨੂੰ ਭੜਕਾਉਂਦੇ ਹੈਗੇ ਆ। ਤੇ US ਦੀ ਐਮਬੈਸੀ ਦੀ ਜੈਰੂਸਲਮ ਦੇ ਵਿੱਚ ਜਾਣ ਦੀ ਜੇ ਗੱਲ ਕਰਦੇ ਜਾਈਏ, ਸਭ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਆ ਉਹਨਾਂ ਨੇ ਵੀ ਕਿਹਾ ਸੀ ਵੀ ਜਿਹੜੀ US ਦੀ ਐਮਬੈਸੀ ਆ ਉਹ ਜੈਰੂਸਲਮ 'ਚ ਹੋਏਗੀ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਜਾਰਜ W ਬੁਸ਼ ਜਿਹੜੇ ਜੂਨੀਅਰ ਸੀ ਉਹਨਾਂ ਨੇ ਵੀ ਇੱਦਾਂ ਹੀ ਕਿਹਾ। ਉਹ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਉਹਨਾਂ ਨੇ ਵੀ ਇਹ ਕਿਹਾ ਵੀ ਜੈਰੂਸਲਮ ਦੇ ਵਿੱਚ US ਦੀ ਐਮਬੈਸੀ ਹੋਊਗੀ। ਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹਨਾਂ ਨੇ ਜਿਹੜੀ ਐਮਬੈਸੀ ਆ ਉੱਥੇ ਖੋਲ੍ਹ ਦਿੱਤੀ ਹੈਗੀ ਆ ਤੇ ਮੂਵ ਕਰ ਦਿੱਤੀ ਆ। ਤੇ ਬਣੀ ਹੋਈ ਤਾਂ ਸੀਗੀ ਬਿਲਡਿੰਗ ਉਹ, ਤੇ ਉਹਦੇ ਨਾਲ ਉੱਥੇ ਜਿਹੜੇ ਉਹਨਾਂ ਦੇ ਜਵਾਈ ਜੈਰਡ ਕਸ਼ਨਰ ਤੇ ਜਿਹੜੀ ਉਹਨਾਂ ਦੀ ਬੇਟੀ ਹੈਗੀ ਆ ਇਵਾਂਕਾ ਟਰੰਪ, ਉਹ ਉੱਥੇ ਗਈ ਹੋਈ ਸੀ। ਤੇ ਇੱਕ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਬਹੁਤ ਇਜ਼ਰਾਈਲ ਵਾਲੀ ਸਾਈਡ 'ਤੇ ਪਈ ਜੀ ਅਸੀਂ ਐਮਬੈਸੀ ਜਿਹੜੀ ਜੈਰੂਸਲਮ 'ਚ ਖੋਲ੍ਹਤੀ, ਤੇ ਦੂਜੇ ਪਾਸੇ ਜਿਹੜਾ ਸੀ ਸੋਗ ਵਾਲਾ ਮਾਹੌਲ ਸੀ, ਇੰਨੇ ਲੋਕਾਂ ਦਾ ਜਿਹੜਾ ਆ ਉਹ ਕਤਲ ਹੋ ਗਿਆ। ਬਿਲਕੁਲ। ਅਮਰੀਕਾ ਪਹਿਲਾ ਮੁਲਕ ਬਣਿਆ ਆ ਜਿਹੜਾ ਕਿ ਇਜ਼ਰਾਈਲ ਦੀ ਰਾਜਧਾਨੀ ਜੈਰੂਸਲਮ ਹਾਊਸ ਨੂੰ ਰੈਕੋਗਨਾਈਜ਼ ਜਿਹੜਾ ਉਹ ਕਰ ਰਿਹਾ ਆ, ਕਿਉਂਕਿ ਜਿੱਦਾਂ ਮੈਂ ਦੱਸਿਆ ਵੀ ਇਹ ਵਿਵਾਦਿਤ ਜਿਹੜਾ ਥਾਂ ਹੈਗਾ ਆ ਤੇ ਇਸ ਦੇ ਉੱਤੇ ਹਰ ਇੱਕ ਜਣਾ ਜਿਹੜਾ ਆਪਣਾ ਹੱਕ ਜਿਹੜਾ ਜਤਾਉਂਦਾ ਆ। ਇਹਦੇ ਨਾਲ ਕਿਤੇ ਨਾ ਕਿਤੇ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਮਿਡਲ ਈਸਟ ਦੇ ਉੱਤੇ ਜਿਹੜੀ ਸਿਆਸੀ ਜਿਹੜੀ ਨਜ਼ਰ ਰੱਖਦੇ, ਉਹ ਕਹਿੰਦੇ ਆ ਵੀ ਉੱਥੇ ਹੁਣ ਜਿਹੜਾ ਇੱਕ 2 ਸਟੇਟ ਦਾ ਰੌਲਾ ਪੈਂਦਾ ਆ ਵੀ 2 ਸਟੇਟ ਪੀਸ ਜਿਹੜਾ ਪ੍ਰੋਸੈਸ ਜਿਹਦੇ 'ਚ ਬਣ ਜਾਊਗਾ, ਪਰ ਇਹ ਹੋਣ ਦੇ ਨਾਲ ਇਹ ਬਿਲਕੁਲ ਹੀ ਜਿਹੜਾ ਆ ਉਹ ਖਤਰੇ ਦੇ ਵਿੱਚ ਉਹ ਗੱਲ ਪੈ ਚੁੱਕੀ ਆ। ਹੁਣ ਲੱਗਦਾ ਨਹੀਂ ਆ ਵੀ ਪੈਲਸਤੀਨੀ ਕਦੀ ਵੀ ਜਲਦੀ ਕਿਤੇ ਜਿਹੜੇ ਆ ਉਹ ਆਉਣਗੇ ਜਿਹੜਾ ਆ ਗੱਲਬਾਤ ਕਰਨ ਦੇ ਲਈ, ਜਿਹਦੇ ਵਿੱਚ ਇਜ਼ਰਾਈਲ, ਅਮਰੀਕਾ ਜਾਂ ਹੋਰ ਜਿਹੜੇ ਵੀ ਮੁਲਕ ਆ ਜੇ ਵਿੱਚ ਉਸ 'ਚ ਨੈਗੋਸ਼ੀਏਟ ਕਰਾਉਣ ਦੀ ਉਹਨਾਂ ਦੀ ਕੋਸ਼ਿਸ਼ ਕਰ ਰਹੇ ਹੋਣ। ਸੋ 40,000 ਤੋਂ ਵੱਧ ਪੈਲਸਤੀਨੀ ਜਿਹੜੇ ਆ ਉਹ ਇਕੱਠੇ ਹੋਏ ਸੀਗੇ ਪ੍ਰੋਟੈਸਟ ਜਿਹੜੇ ਆ ਉਹ ਕਰਨ ਦੇ ਲਈ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਇਜ਼ਰਾਈਲੀ ਡਿਫੈਂਸ ਫੋਰਸਿਸ ਵੀ ਉਹ ਕਹਿ ਰਹੇ ਆ, ਅਤੇ ਬਾਕੀ ਜਿਹੜੇ ਹਮਾਸ ਦਾ ਜਿਹੜਾ ਉਹ ਨਾਂ ਲਾਉਂਦੇ ਆ ਵੀ ਉਹ ਜਿਹੜੇ ਲੋਕ ਆ ਇਹਨਾਂ ਨੂੰ ਜਿਹੜੇ ਲਗਾਤਾਰ ਆ ਉਹ ਭੜਕਾ ਰਹੇ ਨੇ। ਪਿਛਲੇ 70 ਸਾਲਾਂ ਦੇ ਵਿੱਚ ਜਦੋਂ ਤੋਂ ਇਜ਼ਰਾਈਲ ਦਾ ਮੁਲਕ ਬਣਾਇਆ ਗਿਆ ਆ, 7,700,000 ਜਿਹੜੇ ਪੈਲਸਤੀਨੀ ਆ ਉਹ ਰਿਫਿਊਜੀ ਜਿਹੜੇ ਆ ਉਹ ਬਣੇ ਨੇ, ਕਿਉਂਕਿ ਇਹ ਕਿਤੇ ਨਾ ਕਿਤੇ ਮੁਲਕ ਪਹਿਲੋਂ ਉਹਨਾਂ ਦਾ ਜਿਹੜਾ ਉਹ ਰਿਹਾ, ਪੈਲਸਤੀਨ ਇੱਕ ਵੱਡਾ ਮੁਲਕ ਹੁੰਦਾ ਸੀਗਾ, ਅਤੇ ਹੌਲੀ ਹੌਲੀ ਜਿਹੜੇ ਆ ਉਹ ਜਿਹੜਾ ਇਲਾਕਾ ਆ ਇਜ਼ਰਾਈਲ ਜਿਹੜਾ ਆ ਉਹਨਾਂ ਦੇ ਕੋਲ ਗਿਆ ਆ। ਅਤੇ ਹੁਣ ਜਿਹੜਾ ਜਿਹਨੂੰ ਵੈਸਟ ਬੈਂਕ ਵੀ ਕਹਿ ਦਿੰਦੇ ਆ, ਗਾਜ਼ਾ ਪੱਟੀ ਵੀ ਜਿਹੜੀ ਉਹ ਕਹਿ ਦਿੰਦੇ ਆ, ਉਸ ਸਾਰੇ ਇਲਾਕੇ ਦੇ ਉੱਤੇ ਵੀ ਇਜ਼ਰਾਈਲੀ ਜਿਹੜਾ ਆਪਣਾ ਹੱਕ ਜਤਾਉਂਦੇ ਨੇ। ਉਹ ਕਹਿੰਦੇ ਇੱਥੇ ਵੀ ਅਸੀਂ ਰਹਿਣਾ ਆ ਅਤੇ ਇਹਨਾਂ ਨੂੰ ਚਾਹੇ ਘਰੋਂ ਬੇਘਰ ਜਿਹੜਾ ਕਰ ਦਿੱਤਾ ਜਾਵੇ। ਸੋ ਹਾਲ ਦੀ ਘੜੀ ਹਰਜੋਤ ਸਿੰਘ ਜੀ ਜਿਹੜੇ ਨੇੜਲੇ ਭਵਿੱਖ ਦੇ ਵਿੱਚ ਨਜ਼ਰ ਨਹੀਂ ਆਉਂਦਾ ਵੀ ਇਹ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਕਿਸੇ ਤਰੀਕੇ ਦੀ ਅਜੇ ਸ਼ਾਂਤੀ ਬਣੂਗੀ। ਅਤੇ ਇਜ਼ਰਾਈਲੀ ਜਿਹੜਾ ਲੀਡਰ ਆ ਉਹ ਉੱਥੇ ਦੇ ਭਾਵੇਂ ਲੋਕਾਂ ਦੇ ਲਈ ਜਿਹੜਾ ਆ ਉਹ ਇਸ ਟਾਈਮ ਹੀਰੋ ਬਣ ਕੇ ਜਿਹੜਾ ਉਹ ਆ ਰਿਹਾ ਹੋਵੇ, ਕਿਉਂਕਿ ਬੜੇ ਚਿਰ ਤੋਂ ਜਿਹੜੇ ਅਮਰੀਕੀ ਵਾਲੇ ਵੀ ਜਿਹੜੇ ਕਹਿ ਰਹੇ ਸੀ ਵੀ ਜੈਰੂਸਲਮ ਦੇ ਵਿੱਚ ਜਿਹੜਾ ਉਸ ਨੂੰ ਅਸੀਂ ਆਪਣੀ ਰਾਜਧਾਨੀ ਜਿਹੜੀ ਉਹ ਘੋਸ਼ਿਤ ਕਰ ਰਹੇ ਹਾਂ ਆਪਣੇ ਪੱਧਰ ਦੇ ਉੱਤੇ। ਤਾਂ ਕਹਿੰਦੇ ਸੀ, ਪਰ ਅਮਰੀਕਾ ਜੋ ਕਿ ਇੱਕ ਬਹੁਤ ਵੱਡਾ ਮੁਲਕ ਆ ਪੂਰੇ ਵਿਸ਼ਵ ਦੇ ਵਿੱਚ, ਉਸ ਨੇ ਜਦੋਂ ਹੁਣ ਉਸ ਨੂੰ ਰੈਕੋਗਨਾਈਜ਼ ਕੀਤਾ, ਉਸ ਨੂੰ ਮਾਨਤਾ ਦਿੱਤੀ ਆ, ਪ੍ਰਮਾਣਿਤ ਕੀਤਾ ਆ, ਅਤੇ ਉਹਦੇ ਨਾਲ ਜਿਹੜਾ ਆ ਉੱਥੇ ਇੰਟਰਨਲ ਉਹਨਾਂ ਦੀ ਪੋਲੀਟਿਕਸ ਦੇ ਵਿੱਚ ਉਹਦਾ ਕੱਦ ਜ਼ਰੂਰ ਉੱਚਾ ਹੋਇਆ ਹੈ। ਜੀ, ਮਾਰਚ 30 ਤੋਂ ਲੈ ਕੇ ਹੁਣ ਤੱਕ 100 ਤੋਂ ਵੱਧ ਜਿਹੜੇ ਫਲਸਤੀਨੀਅਨ ਲੋਕ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਇਹਦੇ ਨਾਲ ਇਕੱਲਾ ਜਿੱਦਾਂ ਇਜ਼ਰਾਈਲ ਅਤੇ ਫਲਸਤੀਨੀਅਨ ਦੇ ਵਿੱਚ ਨਹੀਂ ਲੱਗਦਾ ਵੀ ਜਿਹੜਾ ਹੁਣ ਪੀਸ ਵਾਲੀ ਪ੍ਰੋਸੈਸ ਆ ਉਹ ਇੱਕ ਤਰ੍ਹਾਂ ਨਾਲ ਡਿਲੇ ਹੋਊਗੀ ਜਾਂ ਹੈਂਪਰ ਹੋਊਗੀ। ਇਹ ਲੱਗਦਾ ਵੀ ਪੂਰੇ ਮਿਡਲ ਈਸਟ ਦੇ ਵਿੱਚ ਇਹਦਾ ਅਸਰ ਪਊਗਾ, ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਸਾਊਦੀ ਅਰੇਬੀਆ ਸੀ ਉਹ ਥੋੜ੍ਹਾ ਜਿਹਾ ਇਜ਼ਰਾਈਲ ਦੇ ਹੱਕ ਦੀ ਗੱਲ ਕਰਨ ਲੱਗ ਪਿਆ ਸੀ।
ਇਜ਼ਰਾਈਲ ਵਾਲਿਆਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਆ। ਅਤੇ ਕੱਲ੍ਹ ਕੁਵੈਤ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ UN ਦੇ ਵਿੱਚ ਇੱਕ ਰੈਜ਼ੋਲੂਸ਼ਨ ਲਿਆਉਣ ਦੀ ਟਰਾਈ ਕੀਤੀ ਵੀ ਕਤਲੇਆਮ ਹੋ ਰਿਹਾ, ਅਤੇ ਜਿਹਨੂੰ ਜਿਹੜਾ ਆ ਯੂਨਾਈਟਿਡ ਸਟੇਟਸ ਨੇ ਇੱਕਦਮ ਉਹਨੂੰ ਬੰਦ ਕਰ ਦਿੱਤਾ। ਉਸ ਤੋਂ ਬਾਅਦ ਜਿਹੜੇ ਟਰਕੀ ਦੇ ਪ੍ਰੈਜ਼ੀਡੈਂਟ ਆ ਉਹ ਕਾਫੀ ਜਿਹੜੇ ਆ ਅਪਸੈਟ ਨਜ਼ਰ ਆਏ। ਸਾਊਥ ਅਫਰੀਕਾ ਦੀਆਂ 1-2 ਕੰਟਰੀਆਂ ਨੇ ਜਿਹੜੇ ਇਜ਼ਰਾਈਲ ਦੇ ਡਿਪਲੋਮੈਟਸ ਹੈਗੇ ਆ ਉਹਨਾਂ ਨੂੰ ਵੀ ਬੁਲਾ ਲਿਆ ਹੈਗਾ ਆ ਭਈ ਤੁਸੀਂ ਧੱਕਾ ਕਰ ਰਹੇ ਹੈਗੇ ਆ। ਅਤੇ ਇੱਧਰ USA ਦੇ ਵਿੱਚ ਰਿਪਬਲਿਕਨ ਪਾਰਟੀ ਵਾਲੇ ਤਾਂ ਖੁਸ਼ ਹੀ ਆ ਵੀ ਠੀਕ ਆ, ਜਿਹੜਾ ਇਜ਼ਰਾਈਲ ਦੇ ਵਿੱਚ ਜਿਹੜੀ US ਦੀ ਅੰਬੈਸੀ ਆ ਉਹ ਜੈਰੂਸਲਮ 'ਚ ਮੂਵ ਕਰ ਦਿੱਤੀ ਆ। ਅਤੇ ਜਿਹੜੇ ਓਪੋਜੀਸ਼ਨ ਦੇ ਲੀਡਰ ਚੱਕ ਸ਼ੂਮਰ ਹੈਗੇ ਆ ਉਹਨਾਂ ਨੇ ਵੀ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਬਹੁਤ ਵਧੀਆ ਕੰਮ ਕੀਤਾ ਹੈਗਾ ਆ। ਜੀ ਉੱਧਰ ਜਿਹੜੇ ਪ੍ਰਿੰਸੀਪਲ ਡਿਪਟੀ ਸਕੱਤਰ ਹੈਗੇ ਨੇ ਰਾਜ ਸ਼ਾਹ ਜਿਹੜੇ ਇੱਥੇ ਵਾਈਟ ਹਾਊਸ ਤੋਂ, ਉਹਨਾਂ ਨੇ ਕਿਹਾ ਵੀ ਇਹ ਸਾਰੀ ਜ਼ਿੰਮੇਵਾਰੀ ਹਮਾਸ ਦੇ ਉੱਤੇ ਆ। ਕਹਿੰਦੇ ਇਹ ਸਿਰਫ ਪ੍ਰੋਪੇਗੈਂਡਾ ਜਿਹੜਾ ਉਹ ਕਰ ਰਹੇ ਆ। ਕਹਿੰਦੇ ਇਜ਼ਰਾਈਲੀ ਸਰਕਾਰ ਆ ਉਹਨਾਂ ਨੇ ਕਈ ਹਫ਼ਤੇ ਜਿਹੜੇ ਆ ਉਹ ਲਾਏ ਆ ਵੀ ਕਿਸੇ ਵਾਇਲੈਂਸ ਤੋਂ ਬਗੈਰ ਕਿਸੇ ਹਿੰਸਾ ਤੋਂ ਇਹ ਸਾਰੇ ਪ੍ਰੋਟੈਸਟਾਂ ਨੂੰ ਰੋਕਿਆ ਜਾਵੇ। ਅਤੇ ਬੜੇ ਅਨਫੋਰਚੂਨੇਟ ਗੱਲ ਆ ਵੀ ਇਹ ਸਾਰਾ ਕੁਛ ਵਾਪਰਿਆ ਆ। ਅਤੇ ਨਾਲ ਦੇ ਨਾਲ ਹੀ ਜਿਹੜੇ ਰਾਜ ਸ਼ਾਹ ਆ ਉਹਨਾਂ ਨੇ ਇਹ ਗੱਲ ਨੂੰ ਦੁਬਾਰਾ ਆਖਿਆ ਵੀ ਜੋ ਵਾਈਟ ਹਾਊਸ ਦਾ ਪੋਜੀਸ਼ਨ ਹੈਗੀ ਆ ਵੀ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ, ਆਪਣੇ ਆਪ ਨੂੰ ਬਚਾਉਣ ਦਾ ਜਿਹੜਾ ਹੱਕ ਉਹ ਹੈਗਾ ਆ। ਅਤੇ ਕਹਿੰਦੇ ਵੀ ਜੇ ਕੋਈ ਪੋਸੀਬਿਲਿਟੀ ਹੈਗੀ ਹੈ ਇਜ਼ਰਾਈਲੀ ਅਤੇ ਪੈਲਸਤੀਨੀਆਂ ਦੇ ਦਰਮਿਆਨ ਜਿਹੜੇ ਸ਼ਾਂਤੀ ਦੀ ਗੱਲਬਾਤ ਨੂੰ ਲੈ ਕੇ, ਤਾਂ ਕਹਿੰਦੇ ਜੇ ਓਨੈਸਟਲੀ ਕਹਿੰਦਾ ਮੇਰੇ ਕੋਲ ਕੋਈ ਆਨਸਰ ਨਹੀਂ ਹੈਗਾ ਰਾਈਟ ਨਾਓ, ਅਤੇ ਮੈਂ ਤੁਹਾਡੇ ਕੋਲ ਗੈਟ ਬੈਕ ਕਰੂੰਗਾ। ਬਾਕੀ ਇਹ ਤਾਂ ਗੱਲਾਂ ਹੁਣ ਸਾਹਮਣੇ ਹੀ ਆ ਵੀ ਲੱਗਦਾ ਨਹੀਂ ਆ ਵੀ ਆਉਣ ਵਾਲੇ ਸਮੇਂ 'ਚ ਜਲਦੀ ਕਿਤੇ ਇਹਨਾਂ ਦੀ ਕੋਈ ਸ਼ਾਂਤੀ ਦੀ ਗੱਲਬਾਤ ਉਹ ਹੋ ਸਕੇਗੀ। ਜੀ ਇਹਦੇ ਸੰਬੰਧ ਦੇ ਵਿੱਚ ਜਿਹੜੇ US ਦੇ ਐਂਬੈਸਡਰ ਨਿੱਕੀ ਹੈਲੀ ਹੈਗੀ ਆ UN ਸਿਕਿਉਰਿਟੀ ਕੌਂਸਲ ਨੂੰ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਇਜ਼ਰਾਈਲ ਨੂੰ ਵੀ ਥੋੜ੍ਹਾ ਜਿਹਾ ਜਿਹੜਾ ਆ ਧਿਆਨ ਰੱਖਣਾ ਚਾਹੀਦਾ ਹੈਗਾ ਆ। ਅੱਜ ਉਹ ਬੋਲੇ ਹੈਗੇ ਆ, ਕਹਿੰਦੇ ਭਈ 59 ਦੇ ਕਰੀਬ ਜਿਹੜੇ ਪੈਲਸਤੀਨੀਅਨ ਆ ਉਹਨਾਂ ਦੀ ਮੌਤ ਹੋ ਚੁੱਕੀ ਆ, ਪਰ ਇਹਦੇ ਵਿੱਚ USA ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਵੀ US ਨੇ ਐਂਬੈਸੀ ਖੋਲ੍ਹੀ ਆ, ਉਹਦੇ ਨਾਲ ਨਹੀਂ ਇਹ ਵਾਇਲੈਂਸ ਹੋਈ, ਜਦੋਂ ਕਿ ਸਾਰਿਆਂ ਨੂੰ ਪਤਾ ਹੈ ਵੀ ਮੈਜੋਰਟੀ ਇਹੀ ਲੱਗਦਾ ਹੈ ਵੀ ਉਹ ਇਸ ਦੇ ਅਗੇਂਸਟ ਸੀ ਵੀ ਜਿਹੜੀ US ਦੀ ਐਂਬੈਸੀ ਆ ਉਹ ਜੈਰੂਸਲਮ 'ਚ ਨਹੀਂ ਓਪਨ ਹੋਣੀ ਚਾਹੀਦੀ ਹੈਗੀ। ਪਰ US ਨੇ ਜਿਹੜਾ ਆਪਣਾ ਸਟੈਂਡ ਇਹ ਦੱਸਿਆ ਹੈਗਾ ਵੀ ਨਹੀਂ, ਉਹਦੇ ਕਰਕੇ ਨਹੀਂ ਹੋ ਗਈ। ਇਸੇ ਤਰ੍ਹਾਂ ਕੁਵੈਤ ਦੇ ਐਂਬੈਸਡਰ ਜਿਹੜੇ ਹੈਗੇ ਆ ਮਨਸੂਰ ਅਲ ਓਟੈਵੀ, ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜਾ ਕੁਵੈਤ ਹੈਗਾ ਆ ਇਜ਼ਰਾਈਲ ਆ ਉਹ ਇੰਟਰਨੈਸ਼ਨਲ ਲਾਅ ਨੂੰ ਜਿਹੜਾ ਵਾਇਲੇਟ ਕਰ ਰਿਹਾ ਹੈਗਾ। ਅਤੇ ਜਿਹੜੇ ਅਨਆਰਮਡ ਪੈਲਸਤੀਨੀਅਨ ਆ, ਜਿਹੜੇ ਬਿਨਾਂ ਕਿਸੇ ਹਥਿਆਰ ਤੋਂ ਪੈਲਸਤੀਨੀਅਨ ਹੈਗੇ ਆ, ਉਹਨਾਂ ਨੂੰ ਮਾਰ ਰਿਹਾ ਹੈਗਾ ਆ ਜੀ। ਸੋ ਇਸ ਕਰਕੇ ਕਾਫੀ ਜਿਹੜੀ ਆ ਦੁਨੀਆ ਦੇ ਵਿੱਚ ਇਹਦਾ ਜਿਹੜਾ ਰੌਲਾ ਪੈ ਰਿਹਾ ਹੈਗਾ। ਲੈਬਨਾਨ ਦੇ ਵਿੱਚ ਅਤੇ ਪੈਲਸਤੀਨੀਅਨ ਦੇ ਵਿੱਚ ਮੋਸਟਲੀ ਕਹਿੰਦੇ ਜਿਹੜੇ ਫਲੈਗਸ ਆ ਉਹ ਲਹਿਰਾ ਰਹੇ ਸੀ। ਅਤੇ ਮਿਡਲ ਈਸਟ ਦੇ ਵਿੱਚ ਲੱਗਦਾ ਵੀ ਇਹ ਜਿਹੜੀ ਕੱਲ੍ਹ ਵਾਲੀ ਇੰਸੀਡੈਂਟ ਆ ਇਹ ਤੋਂ ਬਾਅਦ ਜਿੱਦਾਂ ਮਾਹੌਲ ਆ ਬਹੁਤ ਗਰਮਾਇਆ ਹੋਇਆ ਹੈਗਾ। ਇੰਨੀ ਜ਼ਿਆਦਾ ਮੁਸਲਮਾਨ ਕੰਟਰੀਆਂ ਹੋਣ ਦੇ ਬਾਵਜੂਦ ਵੀ ਇੱਕ ਜਿਹੜਾ ਉਹ ਮੁਲਕ ਹੈਗਾ ਆ ਉਹਦਾ ਸਾਥ ਨਹੀਂ ਦਿੱਤਾ ਜਾ ਰਿਹਾ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਆਪਾਂ ਸਭ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੀ ਚਾਈਨਾ ਦੀ ਕੰਪਨੀ ਆ ZTE ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਬੈਨ ਲਾਇਆ ਸੀ। ਕਹਿੰਦੇ ਵੀ ਉਹਨਾਂ ਨੇ ਜਿਹੜੀਆਂ US ਦੀਆਂ ਜਿਹੜੀਆਂ ਟੈਲੀਕਮਿਊਨੀਕੇਸ਼ਨ ਦੀਆਂ ਗਾਈਡਲਾਈਨਸ ਆ ਉਹਨਾਂ ਨੂੰ ਵਾਇਲੇਟ ਕੀਤਾ ਆ, ਉਹਨਾਂ ਨੂੰ ਭੰਗ ਕੀਤਾ ਹੈ। ਇਸ ਕਰਕੇ ਉਹਨਾਂ ਉੱਤੇ ਜਿਹੜੀਆਂ ਸੈਂਕਸ਼ਨਸ ਲਾਈਆਂ ਗਈਆਂ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਆਈ ਥਿੰਕ ਚਾਈਨਾ ਦੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਆ ਜੀ ਜ਼ਿੰਗਪਿੰਗ, ਉਹਨਾਂ ਦੇ ਨਾਲ ਜਿਹੜੀ ਜਾਂ ਫੋਨ 'ਤੇ ਜਾਂ ਇੰਟਰਨਲੀ ਜਿਹੜੀ ਗੱਲਬਾਤ ਹੋਈ ਹੈ, ਬੈਕ ਚੈਨਲਿੰਗ ਜਿਹੜੀ ਹੋਈ ਹੈ, ਜਿਸ ਦੇ ਵਿੱਚ ਇਹ ਉਹਨਾਂ ਨੇ ਸ਼ਾਇਦ ਦੱਸਿਆ ਵੀ ਉਹਦੇ ਕਰਕੇ ZTE ਦੇ ਉੱਤੇ ਜਿਹੜੀ ਇੰਨੀਆਂ ਵੱਡੀਆਂ ਸੈਂਕਸ਼ਨਸ ਲੱਗਣ ਕਰਕੇ ਉੱਥੇ ਬਹੁਤ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਆ ਉਹ ਖਤਰੇ ਦੇ ਵਿੱਚ ਆ, ਉਹ ਜਾਣ ਲੱਗੀਆਂ ਨੇ। ਅਤੇ ਇਸੇ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਆਪਣਾ ਜਿਹੜਾ ਇਸ ਦੇ ਉੱਤੇ ਸੈਂਕਸ਼ਨਸ ਲਾਉਣ ਦਾ ਇਰਾਦਾ ਸੀਗਾ, ਜਾਂ ਸੈਂਕਸ਼ਨ ਜਿਹੜੀਆਂ ਲਾਈਆਂ ਸੀ ਇੱਕ ਹਿਸਾਬ ਨਾਲ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਆਖ ਦਿੱਤੀ। ਉਹਨਾਂ ਨੇ ਰਿਵਰਸਲ ਜਿਹੜਾ ਆ ਉਹ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ZTE ਚਾਈਨਾ ਦੀ ਬਹੁਤ ਵੱਡੀ ਫੋਨ ਕੰਪਨੀ ਆ ਅਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਨੂੰ ਵਰਤਦੇ ਨੇ। US ਕੰਪਨੀਆਂ ਦੇ ਵਿੱਚ ਵੀ ਉਹਨਾਂ ਦਾ ਇੱਕ ਇੰਡੀਵਿਜੂਅਲ ਪਾਰਟਸ ਦੇ ਵਿੱਚ
ਉਹਨਾਂ ਦਾ ਵੱਡਾ ਹਿੱਸਾ ਹੈਗਾ ਆ। ਅਤੇ ਇਹਦੇ ਨਾਲ ਕਹਿੰਦੇ ਮੈਂ ਇਹ ਵੀ ਦਿਖਾਉਣਾ ਚਾਹੁੰਦਾ ਵੀ ਅਸੀਂ ਚਾਈਨਾ ਦੇ ਨਾਲ ਜਿਹੜਾ ਟਰੇਡ ਆ ਉਹ ਵੀ ਕਰਨ ਨੂੰ ਰੈਡੀ ਹੈਗੇ ਆ, ਨੈਗੋਸ਼ੀਏਟ ਕਰਨ ਨੂੰ ਜਿਹੜੇ ਉਹ ਰੈਡੀ ਹੈਗੇ ਆ। ਅਤੇ ਮੇਰੇ ਜਿਹੜੇ ਨਿੱਜੀ ਸੰਬੰਧ ਹੈਗੇ ਨੇ ਪ੍ਰੈਜ਼ੀਡੈਂਟ ਜੀ ਜਿਨਪਿੰਗ ਦੇ ਨਾਲ, ਉਹਦੇ ਚੱਲਦਿਆਂ ਮੈਂ ਇਹ ਚੀਜ਼ਾਂ ਨੂੰ ਰਿਵਰਸ ਜਿਹੜਾ ਸੈਂਕਸ਼ਨਸ ਨੂੰ ਰਿਵਰਸ ਆ ਉਹ ਕਰ ਰਿਹਾ ਆ। ਪਿਛਲੇ ਮਹੀਨੇ ਦੇ ਵਿੱਚ US ਕਾਮਰਸ ਡਿਪਾਰਟਮੈਂਟ ਆ ਉਹਨਾਂ ਨੇ ZTE ਆ ਉਹਨਾਂ ਨੂੰ ਬਲੌਕ ਕਰ ਦਿੱਤਾ ਸੀ, ਜੋ ਕਿ ਮੇਜਰ ਸਪਲਾਇਰ ਹੈਗਾ ਆ ਕਈ ਟੈਲੀਕਾਮ ਨੈਟਵਰਕ ਸਮਾਰਟਫੋਨ ਬੇਸਡ ਜਿਹੜੀ ਇਹ ਸਾਊਥ ਚਾਈਨਾ ਦੀ ਜਿਹੜੀ ਇਹ ਕੰਪਨੀ ਆ, ਉੱਥੋਂ ਬਹੁਤ ਸਾਰੇ ਜਿਹੜੇ ਅਮਰੀਕਾ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਬਣ ਕੇ ਇੱਧਰ ਨੂੰ ਵੀ ਆਉਂਦੀਆਂ ਆ, ਉਹਨਾਂ ਦੇ ਜਿਹੜੇ ਹਿੱਸੇ ਆ ਉਹ ਵਰਤੇ ਜਾਂਦੇ ਆ। ਕੁਛ ਜਿਹੜੀਆਂ ਚੀਜ਼ਾਂ ਆ ਉਹ ਇੱਧਰਲੇ ਪਾਸਿਓਂ ਯੂਜ਼ ਕਰਦੇ ਨੇ। ਸੋ ਪਹਿਲੋਂ ਤਾਂ ਇਹੀ ਦਿਖਾਉਂਦੇ ਸੀਗੇ ਵੀ ਲੈ ਗਏ ਸਾਰਾ ਕੁਛ ਅਮਰੀਕਾ 'ਚੋਂ ਖਿੱਚ ਕੇ ਲੈ ਗਏ, ਲਾਲਾ ਹੋ ਗਈ, ਇੱਥੇ ਦੀਆਂ ਨੌਕਰੀਆਂ ਖਤਮ ਹੋ ਗਈਆਂ, ਇਹ ਹੈ ਉਹ ਹੈ, ਉਦੋਂ ਬੈਨ ਲਾਤੇ। ਤਾਂ ਹੁਣ ਪਤਾ ਨਹੀਂ ਅੰਦਰ ਕਿਹੜੀ ਗਿਟਮਿਟ ਜਿਹੜੀ ਇਹਨਾਂ ਦੀ ਹੋਈ ਆ ਉਹਨਾਂ ਦੇ ਨਾਲ, ਤਾਂ ਕਹਿੰਦੇ ਵੀ ਨਹੀਂ ਜੀ ਉਹਨਾਂ ਨੂੰ ਬਹੁਤ ਭੈੜਾ ਅਸਰ ਪਿਆ ਆ, ਇਸ ਕਰਕੇ ਅਸੀਂ ਜਿਹੜੀ ZTE ਦੇ ਉੱਤੇ ਜਿਹੜੇ ਸੈਂਕਸ਼ਨ ਆ ਉਹ ਸਾਨੂੰ ਹੁਣ ਜਿਹੜੇ ਉਹ ਨਹੀਂ ਲਾਵਾਂਗੇ ਜੀ। ਉਹਦੇ ਸੰਬੰਧ ਦੇ ਵਿੱਚ ਵਿਲੀਅਮ ਐਵਨੀਨਾ ਕਰਕੇ ਜਿਨ੍ਹਾਂ ਨੂੰ ਨੋਮੀਨੇਟ ਕਰਨ ਜਾ ਰਿਹਾ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਫॉर ਨੈਸ਼ਨਲ ਕਾਊਂਟਰ ਇੰਟੈਲੀਜੈਂਸ ਐਂਡ ਸਿਕਿਉਰਿਟੀ ਸੈਂਟਰ, ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਆ ਵੀ ਜਿਹੜਾ ZTE ਸੈੱਲ ਫੋਨ ਹੈਗਾ ਆ ਇਹ US ਦੀ ਸਿਕਿਉਰਿਟੀ ਨੂੰ ਰਿਸਕ ਹੈਗਾ ਆ। ਕਹਿੰਦੇ ਭਈ ਇਹ ਜਿੰਨੇ ਵੀ ਜਿਹੜੇ ਫੋਨ ਹੈਗੇ ਆ ZTE ਦੇ ਜਿਹੜੇ US ਮਾਰਕੀਟ ਦੇ ਵਿੱਚ ਆ, ਉਹ ਚਾਈਨਾ ਵਾਲੇ ਸਾਰਾ ਡਾਟਾ ਇਕੱਠਾ ਕਰ ਰਹੇ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਇਹ US ਦੀ ਸਿਕਿਉਰਿਟੀ ਨੂੰ ਬਹੁਤ ਵੱਡਾ ਖਤਰਾ ਹੈਗਾ। ਇਹਦੇ ਸੰਬੰਧ ਦੇ ਵਿੱਚ ਮਾਰਕੋ ਰੂਬੀਓ ਜਿਹੜੇ ਇੱਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ, ਸੈਨੇਟਰ ਹੈਗੇ ਆ ਫਲੋਰੀਡਾ ਤੋਂ, ਉਹਨਾਂ ਨੇ ਕਿਹਾ ਵੀ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਵੀ ZTE ਫੋਨ ਨਹੀਂ ਯੂਜ਼ ਕਰੂੰਗਾ, ਕਿਉਂਕਿ ਇਹਦਾ ਜਿਹੜਾ ਬਹੁਤ ਖਤਰਾ ਆ ਵੀ ਚਾਈਨਾ ਵਾਲੇ ਜਿਹੜੇ ਆ ਪੂਰੀ ਤਰ੍ਹਾਂ ਤੁਹਾਡਾ ਜਿਹੜਾ ਸਾਰਾ ਡਾਟਾ ਵੀ ਚੋਰੀ ਕਰ ਰਹੇ ਆ ਅਤੇ ਇੱਕ ਤਰ੍ਹਾਂ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਵੀ ਉਹ ਚੋਰੀ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਇਹਦੇ ਵਿੱਚ ਕੀ ਬਣਦਾ, ਕਿਉਂਕਿ ਜੇ ਸਿਕਿਉਰਿਟੀ ਦਾ ਚੀਫ ਜਿਹਨੂੰ ਤੁਸੀਂ ਹਾਇਰ ਕਰਨ ਜਾ ਰਹੇ ਆ ਉਹ ਕਹਿੰਦਾ ਵੀ ਇਸ ਫੋਨ ਕੰਪਨੀ ਨਾਲ ਸਾਡੀ ਪ੍ਰੋਬਲਮ ਹੈਗੀ ਆ, ਇਹ ਨੈਸ਼ਨਲ ਸਿਕਿਉਰਿਟੀ ਅਤੇ ਐਸਪੀਓਨਾਜ ਹੋ ਸਕਦਾ ਆ ਰੂਬੀਓ ਦੇ ਮੁਤਾਬਕ, ਤਾਂ ਫਿਰ ਇਹਦੇ ਵੱਲ ਜ਼ਰੂਰ ਧਿਆਨ ਦੇ ਨਾਲ ਦੇਖਣਾ ਚਾਹੀਦਾ ਹੈਗਾ ਆ। ਅਤੇ ਚੱਕ ਸ਼ੂਮਰ ਜਿਹੜੇ ਆ ਮਿਨੋਰਟੀ ਲੀਡਰ, ਉਹਨਾਂ ਨੇ ਵੀ ਇਹ ਕਿਹਾ ਹੈਗਾ ਵੀ ਕੁਛ ਕੁ ਏਰੀਏ ਜਿਹੜੇ ਹੈਗੇ ਜਿਨ੍ਹਾਂ ਦੇ ਨਾਲ ਮੈਂ ਪ੍ਰੈਜ਼ੀਡੈਂਟ ਦੇ ਨਾਲ ਐਗਰੀ ਕਰਦਾ ਹੈਗਾ, ਅਤੇ ਜਿਹੜੀ ਉਹਨਾਂ ਦੀ ਚਾਈਨਾ ਦੇ ਵੱਲ ਅਪਰੋਚ ਹੈਗੀ ਆ ਉਹ ਵੀ ਬਹੁਤ ਗੁੱਡ ਹੈਗੀ ਆ, ਕਿਉਂਕਿ ਚੱਕ ਸ਼ੂਮਰ ਵੀ ਨਹੀਂ ਚਾਹੁੰਦੇ ਵੀ ਚਾਈਨਾ ਦੇ ਨਾਲ ਜਿਹੜਾ ਬਿਜ਼ਨਸ ਵਾਲਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਬੜੇ USA ਦੇ ਹੱਕ ਵਿੱਚ ਹੋਣਾ ਚਾਹੀਦਾ ਹੈਗਾ। ਜੀ ਬਿਲਕੁਲ। ਸੋ ਹੁਣ ਕਈ ਤਰੀਕੇ ਦੀਆਂ ਹੋਰ ਗੱਲਾਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀਆਂ ਵੀ ਅਕਸਰ ਗੱਲਬਾਤ ਜਿਹੜੀ ਰਾਸ਼ਟਰਪਤੀ ਟਰੰਪ ਦੀ ਹੋਈ ਕੀ ਆ ਵੀ ਜਿਹਦੇ ਕਰਕੇ ਉਹਨਾਂ ਨੇ ਜਿਹੜੇ ZTE ਦੇ ਉੱਤੇ ਜਿਹਦੇ ਤੋਂ ਇੰਨਾ ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਖਤਰਾ ਆ, ਕਿਉਂਕਿ ਨੈਸ਼ਨਲ ਸਿਕਿਉਰਿਟੀ ਦੇ ਖਤਰੇ ਨੂੰ ਲੈ ਕੇ ਬਾਰਡਰ ਸੀਲ ਕਰ ਰਹੇ ਨੇ, ਹੋਰ ਇਮੀਗ੍ਰੇਸ਼ਨ ਦੇ ਉੱਤੇ ਕਈ ਤਰੀਕੇ ਦੀਆਂ ਰੋਕਾਂ ਲਾ ਰਹੇ ਨੇ, ਹੋਰ ਬਹੁਤ ਕੁਛ ਜਿਹੜਾ ਅੰਦਰ ਜਿਹੜਾ ਪੱਧਰ ਦੇ ਉੱਤੇ ਚੱਲ ਰਿਹਾ ਆ, ਅਤੇ ਟੈਕਨੋਲੋਜੀ ਨੂੰ ਲੈ ਕੇ ਇੰਨਾ ਰਿਸਕ ਜਿਹੜਾ ਉਹ ਕਿਉਂ ਲੈ ਰਹੇ ਆ। ਕਿਤੇ ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀ ਜਿਸ ਦੇ ਵਿੱਚ ਇਹ ਖਬਰ ਆਈ ਸੀ ਵੀ ਰਾਸ਼ਟਰਪਤੀ ਟਰੰਪ ਦਾ ਕੋਈ ਆਈ ਥਿੰਕ ਕੋਈ ਪ੍ਰੋਜੈਕਟ ਸੀਗਾ ਉਹਨਾਂ ਦਾ, ਆਪਣੇ ਜਿਹੜੇ ਨਿੱਜੀ ਪ੍ਰੋਜੈਕਟ ਕਿਸੇ ਹੋਰ ਮੁਲਕ ਦੇ ਵਿੱਚ, ਜਿਸ ਨੂੰ ਫੰਡਿੰਗ ਕਿਤੇ ਨਾ ਕਿਤੇ ਜਿਹੜੇ ਚਾਈਨਾ ਵਾਲੇ ਜਿਹੜੇ ਉਹ ਪ੍ਰੋਵਾਈਡ ਕਰ ਰਹੇ ਸੀਗੇ। ਸੋ ਕਈ ਲੋਕ ਇਸ ਨੂੰ ਉਸ ਦੇ ਨਾਲ ਵੀ ਜੋੜ ਕੇ ਦੇਖ ਰਹੇ ਆ ਵੀ ਸ਼ਾਇਦ ਇਹਦੇ ਕਰਕੇ ਵੀ ਜਿਹੜੀ ਆ ਇਹ ਉਹਨਾਂ ਦੇ ਵੱਲੋਂ ਰਿਵਰਸਲ ਜਿਹੜਾ ਉਹ ਕੀਤਾ ਗਿਆ ਹੋ ਸਕਦਾ ਆ। ਸੋ ਕਨਫਰਮ ਨਹੀਂ ਆ, ਪਰ ਲੋਕ ਜਿਹੜੀਆਂ ਤਾਰਾਂ ਆ ਆਪਣੇ ਆਪ ਜੋੜ ਹੀ ਲੈਂਦੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਅੱਜ USA ਦੇ ਵਿੱਚ ਕਈ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਆ, ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਪ੍ਰਾਇਮਰੀ ਹੋਣੀ ਆ ਉਹ ਜੂਨ 6 ਨੂੰ ਹੋਣੀ ਹੈਗੀ ਆ, ਜੂਨ 5 ਜਾਂ 6 ਨੂੰ 5 ਨੂੰ ਜੀ। ਅਤੇ ਪਰ ਅੱਜ ਕਈ ਸਟੇਟਾਂ ਦੇ ਵਿੱਚ ਜਿਹੜੀ ਆ ਪ੍ਰਾਇਮਰੀ ਇਲੈਕਸ਼ਨ ਹੋ ਰਹੀਆਂ, ਅਤੇ ਕਹਿੰਦੇ ਵੀ ਅੱਜ ਦਾ ਦਿਨ ਜਿਹੜਾ ਆ ਇਹ ਸੈਟਅਪ ਕਰੂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 2018 ਦੇ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀਆਂ ਕਾਂਗਰਸ ਦੀਆਂ, ਉਹ ਰੁਝਾਨ ਜਿਹੜੇ ਆ ਕਿੱਧਰ ਨੂੰ ਜਾਣਗੇ। 23 ਸੀਟਾਂ ਜਿਹੜੀਆਂ ਆ ਡੈਮੋਕ੍ਰੇਟਸ ਨੂੰ ਚਾਹੀਦੀਆਂ ਹੈਗੀਆਂ ਕਾਂਗਰਸ ਦੇ ਵਿੱਚ ਆਪਣਾ ਕੰਟਰੋਲ ਵਾਪਸ ਲੈਣ ਦੇ ਲਈ, ਅਤੇ ਇਸ ਵਾਰੀ ਜਿਹੜੀਆਂ ਸਾਰਿਆਂ ਦੀਆਂ ਆਸਾਂ ਜਿਹੜੀਆਂ ਆ ਕਾਫੀ ਹੈਗੀਆਂ ਹਾਈ ਹੈਗੀਆਂ, ਖਾਸ ਕਰਕੇ ਡੈਮੋਕ੍ਰੇਟਿਕ ਪਾਰਟੀ ਦੀਆਂ, ਅਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਦਾ ਵਿਰੋਧ ਕਰਕੇ ਕਾਫੀ ਵੋਟਾਂ ਜਿਹੜੀਆਂ ਸੀਟਾਂ ਲਿਜਾ ਸਕਦੇ ਹੈਗੇ ਆ। ਅਤੇ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰ ਹੈਗੇ ਆ ਜਾਂ ਰਿਪਬਲਿਕਨ ਪਾਰਟੀ ਦੇ, ਉਹ ਕਹਿੰਦੇ ਵੀ ਜਿਹੜੇ ਉਹਨਾਂ ਨੇ ਕੰਮ ਕੀਤੇ
ਹੈਗੇ, ਉਹਨਾਂ ਦੀ ਇਕੋਨਮੀ ਦਾ ਅਤੇ ਨਾਰਥ ਕੋਰੀਆ ਵਾਲੀ ਗੱਲਬਾਤ ਆ, ਉਹਦੇ ਸੰਬੰਧ ਦੇ ਵਿੱਚ ਉਹ ਸੀਟਾਂ ਨੂੰ ਆਪਣੇ ਕੋਲ ਰੱਖ ਸਕਦੇ ਹੈਗੇ ਆ। 3 ਸਟੇਟਸ ਜਿੱਥੇ ਵੋਟਿੰਗ ਆਈਡਾਹੋ, ਨੇਬਰਾਸਕਾ ਅਤੇ ਓਰੇਗਨ ਦੇ ਵਿੱਚ ਹੋ ਰਹੀਆਂ ਹੈਗੀਆਂ ਆ, ਉੱਥੇ ਜਿੱਦਾਂ ਕਾਫੀ ਪੋਜੀਸ਼ਨ ਜਿਹੜੀ ਟਾਈਟ ਹੈਗੀ ਆ। ਉਹ ਤੋਂ ਬਾਅਦ ਇਹ ਪਤਾ ਲੱਗੂਗਾ ਵੀ ਜਿਹੜਾ ਰੁਝਾਨ ਹੈਗਾ ਉਹ ਡੈਮੋਕ੍ਰੇਟਿਕ ਪਾਰਟੀ ਵੱਲ ਜਾਂਦਾ ਆ ਜਾਂ ਰਿਪਬਲਿਕਨ ਆਪਣੀਆਂ ਪੋਜੀਸ਼ਨਸ ਜਿਹੜੀਆਂ ਪੁਰਾਣੇ ਵਾਲੀਆਂ ਰੱਖਦੇ ਆ। ਜੀ ਜੀ ਬਿਲਕੁਲ। ਸੋ ਇਹ ਵੀ ਜਿਹੜਾ ਦੇਖਿਆ ਜਾ ਰਿਹਾ ਵੀ ਰਾਸ਼ਟਰਪਤੀ ਟਰੰਪ ਕਈ ਜਿਹੜੇ ਆਪਣੇ ਪਸੰਦ ਦੇ ਜਾਂ ਉਹਨਾਂ ਦੇ ਜਿਹੜੇ ਕਹਿ ਲਓ ਵੀ ਨੇੜਲੇ ਕੈਂਡੀਡੇਟਸ ਇਸ ਟਾਈਮ ਇਲੈਕਸ਼ਨ ਦੇ ਵਿੱਚ ਆ, ਉਹਨਾਂ ਦੇ ਲਈ ਰੋਬੋ ਕਾਲਸ ਜਿਹੜੀਆਂ ਆ ਉਹ ਰਿਕਾਰਡ ਉਹਨਾਂ ਨੇ ਕੀਤੀਆਂ ਆ। ਕਹਿੰਦੇ 11ਵੇਂ ਘੰਟੇ ਦੇ ਵਿੱਚ ਜਿੱਦਾਂ ਕਹਿੰਦੇ ਆ ਵੀ ਉਹਨਾਂ ਦਾ ਜਿਹੜਾ ਸੈਨੇਟ ਦਾ ਪ੍ਰੈਫਰਡ ਕੈਂਡੀਡੇਟ ਹੈਗਾ ਪੈਨਸਿਲਵੇਨੀਆ 'ਚ ਰਿਪਬਲਿਕਨ ਜਿਹੜਾ ਪ੍ਰੈਜ਼ੀਡੈਂਟ ਲਾਊ ਬਰਲੈਟਾ, ਉਹਨਾਂ ਦੇ ਲਈ ਉਹਨਾਂ ਨੇ ਰਿਕਾਰਡ ਕੀਤਾ ਆ। ਇਸ ਤੋਂ ਪਹਿਲਾਂ ਵੀ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਸਪੈਸ਼ਲ ਇਲੈਕਸ਼ਨ ਹੁੰਦੀਆਂ ਰਹੀਆਂ, ਉੱਥੇ ਖੁਦ ਜਿਹੜੇ ਉਹ ਜਾ ਕੇ ਰੈਲੀਆਂ ਵੀ ਜਿਹੜੀਆਂ ਆ ਉਹ ਕਰਦੇ ਰਹੇ ਨੇ, ਪਰ ਕਈ ਜਗ੍ਹਾ ਦੇ ਉੱਤੇ ਜਿਹੜਾ ਉਹਨਾਂ ਨੂੰ ਹਾਰ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ। ਸੋ ਇਹ ਜਿਹੜੀਆਂ ਬੈਟਲ ਗਰਾਊਂਡ ਆ ਇਸ ਵਾਰ ਜਿਹੜੀ ਨਵੰਬਰ ਦੀ ਬੈਟਲ ਗਰਾਊਂਡ ਆ, ਇਹ ਖਾਸੀ ਜਿਹੜੀ ਆ ਇੰਪੋਰਟੈਂਟ ਆ, ਮਹੱਤਵਪੂਰਨ ਆ। ਰੀਜ਼ਨ ਉਸ ਦੇ ਵਿੱਚ ਇਹੀ ਆ ਵੀ ਜਿਹੜਾ ਹਾਊਸ ਦਾ ਅਤੇ ਸੈਨੇਟ ਦਾ ਕੰਟਰੋਲ ਜਿਹੜਾ ਉਹ ਕਿਸ ਪਾਸੇ ਨੂੰ ਜਾਊਗਾ। ਕੀ ਲੋਕ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਦੇ ਉੱਤੇ ਜਾਂ ਉਹਨਾਂ ਦੇ ਗੱਲਾਂ ਦੇ ਉੱਤੇ ਉਹ ਫੁੱਲ ਚੜ੍ਹਾਉਣਗੇ ਜਾਂ ਫਿਰ ਡੈਮੋਕ੍ਰੇਟ ਪਾਰਟੀ ਦੀਆਂ ਕੀਤੀਆਂ ਹੋਈਆਂ ਗੱਲਾਂ ਜਾਂ ਉਹਨਾਂ ਦਾ ਵਿਰੋਧ ਜਿਹੜਾ ਆ ਉਹ ਉੱਧਰ ਵਾਲੇ ਪਾਸੇ ਨੂੰ ਜਿਹੜਾ ਉਹ ਝੁਕਾਉਣਗੇ। ਸੋ ਇਹ ਦੇਖਣ ਵਾਲੀਆਂ ਗੱਲ ਰਹਿਣਗੀਆਂ, ਪਰ ਬਹੁਤ ਟਾਈਟਲੀ ਕੰਟੈਸਟਡ ਇਹ ਵਾਲੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਦੇਖੀਆਂ ਜਾਣਗੀਆਂ। ਜੀ ਅਗਲੀ ਖਬਰ ਵੱਲ ਚਲੀਏ। ਚਾਈਨਾ ਤੋਂ ਖਬਰ ਆ ਰਹੀ ਹੈ। ਚਾਈਨਾ ਦੀ ਇੱਕ ਏਅਰਲਾਈਨ ਸੀਚੁਆਨ ਏਅਰਲਾਈਨ ਜਿਹੜਾ ਆ ਉਹਦਾ ਕਹਿੰਦੇ ਪਈ ਕੋ ਪਾਇਲਟ ਆ ਉਹ ਹਾਫ ਬੇਸ ਸਕਟ ਆਊਟ ਹੋ ਗਿਆ ਸੀ ਕਾਕਪਿਟ ਜਿਹੜਾ ਵਿੰਡੋ ਹੈਗਾ ਉਹਦੇ ਵਿੱਚ, ਕਿਉਂਕਿ ਪਲੇਨ ਦਾ ਇੱਕ ਸ਼ੀਸ਼ਾ ਜਿਹੜਾ ਆ ਉਹ ਟੁੱਟ ਗਿਆ ਜਦੋਂ ਪਲੇਨ 30,000 ਫੁੱਟ ਦੀ ਉਚਾਈ ਦੇ ਉੱਤੇ ਸੀਗਾ। ਅਤੇ ਕਹਿੰਦੇ ਵੀ ਜਿਹੜੇ ਉਹਨਾਂ ਦਾ ਕੋ ਪਾਇਲਟ ਸੀਗਾ ਕੈਪਟਨ ਲਿਊ ਚੁਐਨਜੀਅਨ, ਅਤੇ ਉਹਦਾ ਜਿਹੜਾ ਕਰਿਊ ਆ ਉਹਦੀ ਕਾਫੀ ਐਪਰੀਸ਼ੀਏਸ਼ਨ ਹੋ ਰਹੀ ਆ ਵੀ ਉਹਨਾਂ ਨੇ ਬੜੇ ਸਹਿਜ ਦੇ ਨਾਲ ਜਿਹੜਾ ਆ ਉਹ ਪਲੇਨ ਆ ਉਹਨੂੰ ਉਤਾਰ ਲਿਆ। ਈਵਨ ਦੋ ਕਹਿੰਦੇ ਵੀ ਜਿਹੜਾ ਏਅਰਕ੍ਰਾਫਟ ਦੇ ਵਿੱਚ ਪ੍ਰੈਸ਼ਰ ਕਾਫੀ ਲੋ ਸੀ ਅਤੇ ਟੈਂਪਰੇਚਰ ਵੀ ਲਗਭਗ -30 to -40 ਡਿਗਰੀ ਸੈਲਸੀਅਸ ਸੀਗਾ। ਸੋ ਉੱਥੇ ਦੀ ਜਿਹੜੀ ਸਿਵਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ ਇਹ ਕਿਹਾ ਹੈਗਾ ਵੀ ਸਾਰੇ ਕਿਸੇ ਨੂੰ ਕੋਈ ਜਿਹੜੀ ਸੱਟ ਚੋਟ ਨਹੀਂ ਲੱਗੀ ਹੈਗੀ, ਸਾਰੇ ਸੇਫ ਹੈਗੇ ਆ। ਸੋ ਇਸ ਤਰ੍ਹਾਂ ਇੰਨੀ ਉਚਾਈ ਤੋਂ ਜਿਹੜਾ ਜਹਾਜ਼ ਦਾ ਸ਼ੀਸ਼ਾ ਟੁੱਟਣਾ ਅਤੇ ਉਹ ਤੋਂ ਬਾਅਦ ਫਿਰ ਬੜੇ ਹੀ ਸਹਿਜ ਦੇ ਨਾਲ ਉਹਨੂੰ ਪਲੇਨ ਨੂੰ ਉਤਾਰਨਾ ਅਤੇ ਉਹਦੇ ਨਾਲ ਜਿਹੜੇ ਪਾਇਲਟਸ ਆ ਉਹਨਾਂ ਦੀ ਆਲ ਓਵਰ ਐਪਰੀਸ਼ੀਏਸ਼ਨ ਹੋ ਰਹੀ ਹੈਗੀ ਆ। ਬਿਲਕੁਲ। ਜਿਹੜਾ ਕਹਿੰਦੇ ਜਦੋਂ 32,000 ਫੁੱਟ ਦੇ ਉੱਤੇ ਤਕਰੀਬਨ 10 ਕਿਲੋਮੀਟਰ ਉੱਚੀ ਉਚਾਈ ਦੇ ਉੱਤੇ ਜਦੋਂ ਕਰੂਜ਼ ਕਰ ਰਿਹਾ ਸੀ ਤਾਂ ਅਚਾਨਕ ਜਿਹੜਾ ਮੋਰਲੀ ਵਿੰਡ ਸਕਰੀਨ ਆ ਉਹ ਜਿਹੜੀ ਟੁੱਟ ਗਈ, ਵਿੰਡਸ਼ੀਲਡ ਜਿਹੜੀ ਟੁੱਟ ਗਈ। ਕਹਿੰਦੇ ਆਵਾਜ਼ ਇੰਨੀ ਕੁ ਜ਼ਿਆਦਾ ਸੀ, ਜਿਹੜਾ ਪਾਇਲਟ ਆ ਉਹ ਜਿਨ੍ਹਾਂ ਨੇ ਉਸ ਨੂੰ ਕੋ ਪਾਇਲਟ ਨੂੰ ਬਾਅਦ ਦੇ ਵਿੱਚ ਬਚਾਇਆ ਵੀ ਕਹਿੰਦੇ ਵੀ ਇੰਨੀ ਜ਼ਿਆਦਾ ਆਵਾਜ਼ ਸੀ ਸਾਨੂੰ ਰੇਡੀਓ ਵੀ ਜਿਹੜਾ ਉਸ ਦੇ ਵਿੱਚ ਸੁਣ ਨਹੀਂ ਸੀ ਰਿਹਾ, ਨਾ ਹੀ ਮੈਨੂੰ ਕਹਿੰਦੇ ਪਤਾ ਲੱਗ ਰਿਹਾ ਸੀਗਾ ਵੀ ਗੇਜ ਦੇ ਉੱਤੇ ਕੀ ਆ ਰਿਹਾ ਆ। ਅਤੇ ਹਰ ਇੱਕ ਚੀਜ਼ ਜਿਹੜੀ ਆ ਕਾਕਪਿਟ ਦੇ ਵਿੱਚ ਉਹ ਫਲੋਟ ਕਰ ਰਹੀ ਸੀ ਹਵਾ ਦੇ ਵਿੱਚ। ਅਚਾਨਕ ਉਸ ਟਾਈਮ ਕਹਿੰਦੇ ਜਦੋਂ ਉਹ ਲੋਕਾਂ ਨੂੰ ਬ੍ਰੇਕਫਾਸਟ ਸਰਵ ਕੀਤਾ ਜਾ ਰਿਹਾ ਸੀ ਪਿੱਛੇ ਜਿਹੜੇ ਪੈਸੰਜਰਸ ਆ, ਅਤੇ ਜਿਹੜਾ 32,000 ਤੋਂ ਉਹਨਾਂ ਨੇ ਫਿਰ ਜਲਦੀ ਆ ਉਸ ਦੀ ਉਚਾਈ ਨੂੰ ਘਟਾ ਕੇ ਜਿਹੜੇ 24,000 ਫੁੱਟ ਦੇ ਉੱਤੇ ਕੀਤਾ। ਜਦ ਹੀ ਇਹ ਜਦੋਂ ਸ਼ੀਸ਼ਾ ਟੁੱਟਿਆ ਅਤੇ ਜਿਹੜੀਆਂ ਪਿੱਛੇ ਪੈਸੰਜਰ ਸੀਗੀਆਂ, ਜਿਹੜਾ ਆਕਸੀਜਨ ਮਾਸਕ ਆ ਸਾਰਿਆਂ ਦਾ ਜਿਹੜਾ ਉਹ ਥੱਲੇ ਨੂੰ ਜਿਹੜਾ ਉਹ ਡਿੱਗ ਪਿਆ ਸੀਗਾ। ਸੋ ਇਹ ਚੀਜ਼ ਜਿਹੜੀ ਆ ਅਚਾਨਕ ਹੋਈ, ਲੋਕਾਂ ਦੇ ਵਿੱਚ ਜਿਹੜੀ ਕਾਫੀ ਘਬਰਾਹਟ ਜਿਹੜੀ ਆ, ਪੈਨਿਕ ਵੀ ਹੋਇਆ, ਪਰ ਜਿਹੜੇ ਉਹਨਾਂ ਦਾ ਕਰੂ ਆ ਅਤੇ ਜਿਹੜੇ ਜਿੱਦਾਂ ਤੁਸੀਂ ਦੱਸਿਆ ਪਾਇਲਟਸ ਆ ਉਹਨਾਂ ਦੀ ਜਿਹੜੀ ਪ੍ਰਸ਼ੰਸਾ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਕੀਤੀ ਜਾ ਰਹੀ ਆ। ਚਾਈਨਾ ਹੀਰੋ ਪਾਇਲਟ ਦਾ ਜਿਹੜਾ ਹੈਸ਼ਟੈਗ ਆ ਉਹ ਕਾਫੀ ਜਿਹੜਾ ਅੱਜ ਉੱਥੇ ਦੀ ਅਮਰੀਕਾ ਜਿਹੜੀ ਚਾਈਨਾ ਦੀ ਜਿਹੜੀ ਵੈਬਸਾਈਟਸ ਹੈਗੀਆਂ ਆ ਉੱਥੇ ਉਹ ਜਿਹੜਾ ਟਰੈਂਡ ਕੀਤਾ ਸੀ। ਸਭ ਨੂੰ ਯਾਦ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਊਥ ਵੈਸਟ ਦਾ ਇੱਕ ਜਹਾਜ਼ ਸੀ, ਉਸ ਦਾ ਜਿਹੜਾ ਇੰਜਨ ਫਟਣ ਦੇ ਨਾਲ ਇੱਕ ਬੀਬੀ ਜਿਹੜੀ ਆ ਉਹ ਸੱਕ ਆਊਟ ਹੋ ਗਈ ਸੀ ਅਤੇ ਉਸ ਦੀ ਉਹ ਮੌਤ ਹੋ ਗਈ ਸੀਗੀ। ਸ਼ੀਸ਼ੇ ਥਾਣੀ ਜਿਹੜੀ ਉਹ ਬਾਹਰ ਜਦੋਂ ਟੁੱਟ ਗਿਆ ਸੀ ਉਹ ਸ਼ੀਸ਼ੇ 'ਤੇ ਵੱਜ ਕੇ ਤਾਂ ਉਹ ਬਾਹਰ ਚਲੇ ਗਈ, ਉਹ ਮੌਤ ਹੋ ਗਈ ਸੀ। ਪਰ ਇਹ ਕਹਿੰਦੇ ਵੀ ਬਾਲ ਜਿਹੜਾ ਉਹ ਬਚਿਆ, ਅਤੇ ਹੁਣ ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਜ਼ਰੂਰ ਹੋਊਗੀ ਵੀ ਸ਼ੀਸ਼ਾ ਜਿਹੜਾ ਅਚਾਨਕ ਵਿੰਡਸ਼ੀਲਡ ਆ ਉਹ ਕਰੈਕ ਕਿੱਦਾਂ ਹੋ ਗਈ, ਉਹ ਟੁੱਟ ਕਿੱਦਾਂ ਗਈ। ਬਿਲਕੁਲ। ਸਾਊਥ ਵੈਸਟ
에ਅਰਲਾਈਨ ਦਾ ਜਿਹੜਾ ਇਹ ਕੋਈ ਹਜੇ ਅਪ੍ਰੈਲ 17 ਨੂੰ ਹੀ ਐਕਸੀਡੈਂਟ ਹੋਇਆ ਸੀ। ਐਕਸੀਡੈਂਟ ਮਤਲਬ ਵੀ ਜਿਸ ਤਰ੍ਹਾਂ ਉਹਨਾਂ ਦਾ ਇੱਕ ਸ਼ੀਸ਼ਾ ਟੁੱਟ ਗਿਆ ਸੀ, ਜਿਸ ਤੋਂ ਬਾਅਦ ਜੈਨੀਫਰ ਰਿਓਰਡਨ ਨਾਮ ਦੀ ਇੱਕ ਪੈਸੰਜਰ ਜਿਹੜੀ ਸੀ ਉਹਦੇ ਵਿੱਚ ਉਹ ਸੱਕ ਆਊਟ ਹੋ ਗਏ ਸੀ ਅਤੇ ਉਹਦੀ ਜਿਹੜੀ ਆ ਮੌਤ ਹੋ ਗਈ ਸੀ। ਕੁਛ ਕੁ ਦਿਨ ਹੀ ਹੋਏ ਹੈਗੇ ਅਤੇ ਹੁਣ ਇਹ ਚਾਈਨਾ ਦੀ ਇੱਕ 에ਅਰਲਾਈਨ ਨਾਲ ਇੱਦਾਂ ਵਾਪਰਿਆ। ਪਰ ਚਾਈਨੀਜ਼ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਆ ਵੀ ਜਿਹੜੇ ਸਾਡੇ ਕਰਿਊ ਸੀ ਉਹਨਾਂ ਦੇ ਟੈਕਨੀਕਲ ਸਕਿੱਲ ਅਤੇ ਪ੍ਰੋਫੈਸ਼ਨਲਿਜ਼ਮ ਇਹ ਤੋਂ ਪਤਾ ਲੱਗਦਾ ਵੀ ਕਿਸ ਤਰ੍ਹਾਂ ਉਹਨਾਂ ਨੇ ਸਾਰਿਆਂ ਨੂੰ ਸੇਫ ਜਿਹੜਾ ਆ ਉਹ ਥੱਲੇ ਜਿਹੜਾ ਪਲੇਨ ਲਾਇਆ ਅਤੇ ਪਹੁੰਚਾਇਆ ਜੀ। ਅਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਸੇਲ ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ ਤੇ ਲੱਗ ਚੁੱਕੀ ਹੈ ਸੇਲ। ਦੀਪ ਮਲਟੀਗ੍ਰੇਨ ਆਟਾ 20 ਪੌਂਡ 1099 ਦਾ, ਆਸ਼ੀਰਵਾਦ ਆਟਾ 20 ਪੌਂਡ 799 ਦਾ, ਰਾਇਲ ਚੱਕੀ ਆਟਾ 20 ਪੌਂਡ 799 ਦਾ, ਰਾਇਲ ਬਾਸਮਤੀ 20 ਪੌਂਡ 1699 ਦਾ, ਲਾਲ ਪਿਆਜ਼ 25 ਪੌਂਡ 799 ਦਾ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਪਚਰੰਗਾ, ਸ਼ਾਨ ਅਹਿਮਦ ਅਤੇ ਪ੍ਰਿਆ ਦੇ ਹਰ ਤਰ੍ਹਾਂ ਦੇ ਮਸਾਲੇ ਅਤੇ ਅਚਾਰ ਤੇ ਮਠਿਆਈਆਂ। ਇਹਨਾਂ ਕੋਲ ਤਾਜੀ ਸਬਜ਼ੀ ਹਫਤੇ ਵਿੱਚ 3-4 ਵਾਰ ਆਉਂਦੀ ਹੈ। ਤਾਜ਼ੀਆਂ ਮਠਿਆਈਆਂ, ਫਰੋਜ਼ਨ ਫੂਡ, ਦੀਪ ਅਤੇ ਹਲਦੀਰਾਮ ਦੇ ਪ੍ਰੋਡਕਟ, ਕਿਸੇ ਵੀ ਤਰ੍ਹਾਂ ਦੇ ਬਰਤਨ ਅਤੇ ਇੰਡੀਆ ਵਾਸਤੇ ਕਾਲਿੰਗ ਕਾਰਡ ਵੀ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825 916 725 4825। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ 5764 B2 ਐਂਟੀਲੋਪ ਰੋਡ ਸੈਕਰਾਮੈਂਟੋ। ਇਹ ਸਟੋਰ ਹੁਣ ਨਿਊ ਮੈਨੇਜਮੈਂਟ ਦੇ ਅੰਡਰ ਹੋਵੇਗਾ। ਜਲਦੀ ਜਾਓ ਤੇ ਸੇਲ ਦਾ ਲਾਭ ਉਠਾਓ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ।
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਖੂਹ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। ਕੈਰੀ ਔਨ ਕੈਰੀ ਔਨ ਕੈਰੀ ਔਨ ਜੱਟਾ 2। ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਕੱਚ ਕੋਲੋਂ ਕਮੀਜ਼ ਉਧੜੀ ਹੋਈ ਸੀ ਤਾਂ ਪਾਇਆ। ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਪੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਐਂਡ BN ਸ਼ਰਮਾ। ਇਹੋ ਜਿਹਾ ਗੰਦਾ ਸਾਲਾ ਨਾ ਚਿੱਟਾ ਨਾ ਕਾਲਾ। ਜਿੱਜੂ 1 ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਜ਼ਿਆਦਾ ਜਾਣਕਾਰੀ ਲਈ go to whitehillproduction.com। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਸਰੋਤਿਆਂ ਦਾ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ, ਬ੍ਰੇਕ ਦੇ ਦੌਰਾਨ ਇੱਕ ਸਾਡੇ ਵੀਰ ਦੀ ਜਿਹੜੀ ਬੇਕਰਸਫੀਲਡ ਤੋਂ ਕਾਲ ਆਈ ਹੈ, ਇਮੀਗ੍ਰੇਸ਼ਨ ਦੇ ਨਾਲ ਜਿਹੜੀ ਜੁੜੀ ਹੋਈ ਜਿਹੜੀ ਖਬਰ ਉਹਨਾਂ ਨੇ ਦੱਸੀ। ਕਹਿੰਦੇ ਵੀ ਉਹਨਾਂ ਨੂੰ ਪਿਛਲੇ ਦਿਨੀ ਜਿਹੜਾ ਆਈਸ ਦਾ ਉੱਥੇ ਡਿਟੈਂਸ਼ਨ ਸੈਂਟਰ ਹੈਗਾ ਆ, ਉੱਥੇ ਜਾਣ ਦਾ ਜਿਹੜਾ ਮੌਕਾ ਮਿਲਿਆ। ਬਹੁਤ ਸਾਰੇ ਲੋਕ ਕੋਈ ਕੀਰਤਨ ਕਰਨ ਦੇ ਲਈ, ਕੋਈ ਉੱਥੇ ਲੰਗਰ ਲੈ ਕੇ ਜਾਂਦਾ ਆ। ਜਿੱਦਾਂ ਦੇ ਵੀ ਜਿਹੜੇ ਉੱਥੇ ਲੋਕ ਹੁੰਦੇ ਆ, ਜਦੋਂ ਕੋਈ ਕਿਸੇ ਤਰੀਕੇ ਦੀ ਹੈਲਪ ਮੰਗਦੇ ਆ ਤਾਂ ਉਦੋਂ ਬਹੁਤ ਸਾਰੇ ਲੋਕ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਆ ਉੱਥੇ ਉਹਨਾਂ ਨੂੰ ਮਿਲਣ ਦੇ ਲਈ ਜਾਂ ਆਪਣੇ ਧਰਮ ਬਾਰੇ ਜਾਂ ਉਹਨਾਂ ਦੇ ਮਨ ਨੂੰ ਕਹਿ ਲਓ ਵੀ ਠਰਮਾ ਦੇਣ ਦੇ ਲਈ ਜਿਹੜੇ ਉੱਥੇ ਜ਼ਰੂਰ ਪਹੁੰਚਦੇ ਨੇ। ਤਾਂ ਉੱਥੇ ਜਦੋਂ ਪਹੁੰਚੇ ਤਾਂ ਕਹਿੰਦੇ ਤਕਰੀਬਨ 40 ਤੋਂ 50 ਜਿਹੜੇ ਆ ਪੰਜਾਬੀ ਮੂਲ ਦੇ ਜਿਹੜੇ ਆ ਉਹ ਬੰਦੇ ਤੇ ਔਰਤਾਂ, 7 ਜਿਹੜੀਆਂ ਕਹਿੰਦੇ ਔਰਤਾਂ ਬੀਬੀਆਂ ਵੀ ਜਿਹੜੀਆਂ ਉੱਥੇ ਆਈਸ ਦੀ ਡਿਟੈਂਸ਼ਨ ਸੈਂਟਰ ਬੇਕਰਸਫੀਲਡ ਜਿਹੜਾ ਹੈਗਾ ਆ ਉੱਥੇ ਮੌਜੂਦ ਸੀਗੀਆਂ। ਕਿਤੇ ਨਾ ਕਿਤੇ ਜਿਹੜੀ ਆ ਉਹ ਮਦਦ ਦੀ ਵੀ ਗੁਹਾਰ ਜਿਹੜੇ ਉੱਥੇ ਅੰਦਰੋਂ ਜਿਹੜੇ ਉਹ ਲਾ ਰਹੇ ਸੀਗੇ। ਕਈ ਕਹਿੰਦੇ ਵੀ ਤਗੜੇ ਕੋਈ ਬਿਜ਼ਨਸਮੈਨ ਵੀ ਜਿਹੜੇ ਉੱਥੇ ਸੀਗੇ, ਕਿਸੇ ਨੇ ਉਹਨਾਂ ਦੇ ਨਾਲ ਧਾਂਦਲੀ ਕੀਤੀ, ਉਹ ਫਸ ਗਏ। ਕਈਆਂ ਦੇ ਹੋਰ ਕੋਈ ਜਿਹੜੇ ਕਾਰਨਾਂ ਕਰਕੇ, ਕਿਸੇ ਦਾ ਪੇਪਰ ਵਰਕ ਹੋਊਗਾ, ਕਿਸੇ ਦਾ ਕੁਛ ਹੋਊਗਾ। ਪਰ ਬਹੁਤ ਸਾਰੇ ਜਿਹੜੇ ਆਪਣੇ ਮੂਲ ਦੇ ਜਿਹੜੇ ਲੋਕ ਆ ਉਹ ਆਈਸ ਦੀਆਂ ਡਿਟੈਂਸ਼ਨ ਸੈਂਟਰਸ ਦੇ ਵਿੱਚ ਜਿਹੜੇ ਉਹ ਹੈਗੇ ਨੇ। ਇਹ ਸਿਰਫ ਬੇਕਰਸਫੀਲਡ ਦੀ ਖਬਰ ਆ। ਤੁਸੀਂ ਦੇਖੋ ਵੀ ਓਵਰਆਲ ਕਿੰਨੀਆਂ ਡਿਟੈਂਸ਼ਨ ਸੈਂਟਰ ਜਿਹੜੀਆਂ ਅਮਰੀਕਾ ਭਰ ਦੇ ਵਿੱਚ ਨੇ ਤੇ ਉਹਨਾਂ ਦੇ ਵਿੱਚ ਕਿੰਨੇ ਲੋਕ ਜਿਹੜੇ ਆਪਣੇ ਮੂਲ ਦੇ ਜਿਹੜੇ ਉਹ ਹੋ ਸਕਦੇ ਆ। ਸੋ ਇਹ ਉੱਥੇ ਦੇ ਜਿਹੜੀ ਗੋਲਡਨ ਸਟੇਟ ਐਵਨਿਊ 425 ਗੋਲਡਨ ਸਟੇਟ ਐਵਨਿਊ ਬੇਕਰਸਫੀਲਡ ਦੇ ਉੱਤੇ ਇਹਨਾਂ ਦਾ ਡਿਟੈਂਸ਼ਨ ਸੈਂਟਰ ਹੈਗਾ ਆ। ਸੋ ਕਿਤੇ ਨਾ ਕਿਤੇ ਉਹ ਇਹ ਵੀ ਕਹਿ ਰਹੇ ਸੀਗੇ ਵੀ ਅੰਦਰੋਂ ਜਿਹੜੇ ਬਹੁਤ ਸਾਰੇ ਲੋਕ ਆ ਜਿਹੜੇ ਆਪਣੇ ਮੂਲ ਦੇ ਆ ਉਹ ਕਹਿ ਰਹੇ ਨੇ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਮਦਦ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਕਿੱਦਾਂ ਕਰਨਾ, ਕਿਵੇਂ ਕਰਨਾ, ਜੇ ਕੋਈ ਹੈਲਪ ਕਰਨੀ ਚਾਹੁੰਦਾ ਹੋਵੇ ਉਹਨਾਂ ਦੀ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਉਹ ਧਾਰਮਿਕ ਪੱਖ ਤੋਂ ਆ, ਚਾਹੇ ਉਹਨਾਂ ਨੂੰ ਕਹਿ ਲਓ ਵੀ ਦਿਲਾਸਾ ਹੀ ਹੋਵੇ ਜਾਂ ਗੱਲ ਕਰਨ ਦੇ ਲਈ ਕੋਈ ਉੱਥੇ ਉਹਨਾਂ ਦੀ ਮਦਦ ਦੇ ਲਈ ਕਿਸੇ ਵੀ ਤਰੀਕੇ ਦੀ ਜਿੱਦਾਂ ਵੀ ਕੋਈ ਮਦਦ ਕਰਨਾ ਚਾਹੁੰਦਾ ਹੈ, ਚਾਹੇ ਲੰਗਰ ਲੈ ਕੇ ਜਾਣਾ ਹੋਵੇ ਜਾਂ ਕੁਛ ਕਰਕੇ ਲੈ ਕੇ ਉਹਨਾਂ ਦੇ ਲਈ ਲੈ ਕੇ ਜਾਣਾ ਹੋਵੇ, ਤਾਂ ਕਹਿੰਦੇ ਤੁਸੀਂ ਜਿਹੜਾ ਕੰਟੈਕਟ ਉਹਨਾਂ ਨੂੰ ਜਿਹੜਾ ਕਰ ਸਕਦੇ ਹੋ। ਸੋ ਜੇ ਕੋਈ ਇੱਛੁਕ ਹੋਣ ਇੱਦਾਂ ਦੇ ਬੇਕਰਸਫੀਲਡ ਦੇ ਵਿੱਚ ਤਾਂ ਜ਼ਰੂਰ ਸਟੂਡੀਓ ਦੇ ਵਿੱਚ ਸਾਡੀ ਕਾਲ ਕਰ ਲੈਣ, ਤਾਂ ਆਪਾਂ ਜਿਹੜਾ ਜ਼ਰੂਰ ਉਹਨਾਂ ਦਾ ਜਿਹੜਾ ਤੁਹਾਨੂੰ ਨੰਬਰ ਆ ਉਹ ਪ੍ਰੋਵਾਈਡ ਕਰ ਦਾਂਗੇ। ਬਿਲਕੁਲ। ਸੋ ਉਹਨਾਂ ਨੂੰ ਲੰਗਰ ਵਗੈਰਾ ਵੀ ਪਹੁੰਚਾ ਸਕਦੇ ਆ ਤੇ ਜ਼ਰੂਰ ਦੇਖੋ ਕਈ ਦੀ ਗੁਰਬਾਣੀ ਦੇ ਲਈ ਉੱਥੇ ਜਾਂਦੇ ਨੇ, ਉੱਥੇ ਕੀਰਤਨ ਕਰਨ ਦੇ ਲਈ ਵੀ ਜਾਂਦੇ ਹੁੰਦੇ ਨੇ, ਕਿਉਂਕਿ ਜਦੋਂ ਇਹੋ ਜਿਹੇ ਟਾਈਮ ਦੇ ਉੱਤੇ ਹੁੰਦਾ ਉਦੋਂ ਫਿਰ ਤਾਂ ਸਭ ਨੂੰ ਪਤਾ ਵੀ ਰੱਬ ਫਿਰ ਜ਼ਿਆਦਾ ਯਾਦ ਆਉਂਦਾ ਹੈ। ਨਾਲੇ ਵਿਹਲੇ ਹੁੰਦੇ ਉੱਥੇ ਕਰਨਾ ਵੀ ਕੀ ਆ ਜੀ। ਸੋ ਮਾੜੀ ਗੱਲ ਨਹੀਂ ਆ ਵੀ ਬਹੁਤ ਸਾਰੀ ਜਿਹੜੀ ਹਰਜੋਤ ਸਿੰਘ ਜੀ ਕਹਾਵਤ ਵੀ ਹੁੰਦੀ ਆ ਜਾਂ ਗੱਲਾਂ ਵੀ ਆ
ਵੀ ਜਦੋਂ ਬੰਦਾ ਇਹੋ ਜਿਹੇ ਥਾਂ ਦੇ ਉੱਤੇ ਜਾਂਦਾ ਆ ਅਤੇ ਉਦੋਂ ਪੜ੍ਹਨ ਦਾ ਵੀ ਜ਼ਿਆਦਾ ਉਹਨਾਂ ਨੂੰ ਮੌਕਾ ਮਿਲਦਾ, ਪੜ੍ਹਦੇ ਲਿਖਦੇ ਨੇ ਜਾਂ ਧਾਰਮਿਕ ਵਿਚਾਰਾਂ ਵਾਲੇ ਪਾਸੇ ਨੂੰ ਜਿਹੜਾ ਬਹੁਤ ਜ਼ਿਆਦਾ ਹੁੰਦੇ ਆ। ਆਪਾਂ ਹੋਰ ਜਿਹੜੇ ਆ ਧਰਮਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਵੀ ਕਿੱਦਾਂ ਬਹੁਤ ਸਾਰੇ ਲੋਕ ਉਸ ਪਾਸੇ ਨੂੰ ਤੁਰ ਜਾਂਦੇ ਨੇ। ਪਿਛਲੇ ਸਮੇਂ ਦੇ ਵਿੱਚ ਬੇਕਰਸਫੀਲਡ 'ਚ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਉੱਥੇ ਕਾਫੀ ਉਹਨਾਂ ਨੇ ਲੰਗਰ ਵੀ ਲਾਏ ਸੀ, ਲਗਭਗ 1 ਮਹੀਨਾ ਹੀ ਲੰਗਰ ਚੱਲਦੇ ਰਹੇ ਆ। ਜ਼ਰੂਰ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਵੀ ਉਹਨਾਂ ਸਾਰੇ ਜਿਹੜੇ ਬੇਕਰਸਫੀਲਡ ਦੇ ਵਿੱਚ ਜਿੰਨੇ ਪੰਜਾਬੀ ਵੱਸਦੇ ਹੈਗੇ ਆ, ਜਿਹੜੇ ਸੇਵਾਦਾਰ ਹੈਗੇ, ਖਾਸ ਕਰਕੇ ਸੀਨੀਅਰ ਸਿਟੀਜ਼ਨਸ ਹੈਗੇ ਆ ਜਿਹੜੇ ਬਹੁਤ ਸੇਵਾ ਕਰਦੇ ਹੈਗੇ ਆ, ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਜ਼ਰੂਰ ਤੁਸੀਂ ਜਿਹੜਾ ਤੁਹਾਡੇ ਬੇਕਰਸਫੀਲਡ 'ਚ ਇਮੀਗ੍ਰੇਸ਼ਨ ਦਾ ਡਿਟੈਂਸ਼ਨ ਸੈਂਟਰ ਹੈਗਾ ਆ, ਉੱਥੇ ਕਹਿੰਦੇ ਵੀ 50 ਦੇ ਕਰੀਬ ਪੰਜਾਬੀ ਉੱਥੇ ਜਿਹੜੇ ਜੇਲ੍ਹ 'ਚ ਹੈਗੇ ਆ, ਜਿਹੜੇ ਹੋ ਸਕਦਾ ਅਨਡਾਕੂਮੈਂਟਡ ਹੋਣ ਮੋਸਟਲੀ, ਪਰ ਕਈ ਵਾਰੀ ਤੁਸੀਂ ਜਿਹੜੀਆਂ ਉਹਨਾਂ ਦੀ ਜੇਲ੍ਹ ਦੀ ਅਥਾਰਟੀ ਆ ਉਹਨਾਂ ਨਾਲ ਗੱਲ ਕਰਕੇ, ਜਿੱਦਾਂ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਨੇ ਦੱਸਿਆ ਆ, ਕਈ ਵਾਰੀ ਗੁਟਕਾ ਸਾਹਿਬ ਜਾਂ ਹੋਰ ਪ੍ਰੋਗਰਾਮ ਉਹ ਨਹੀਂ ਕਰਨਾ ਆ ਸੰਗਰਾਂਦ ਦਾ ਜਾਂ ਕਿਸੇ ਤਰ੍ਹਾਂ ਵੀ ਅਲਾਓ ਕਰ ਦਿੰਦੀ ਆ ਇਮੀਗ੍ਰੇਸ਼ਨ ਵਾਲੇ, ਅਤੇ ਹੋ ਸਕਦਾ ਸ਼ਾਇਦ ਉਹ ਫੂਡ ਵੀ ਅਲਾਓ ਕਰਦੇ ਹੋਣ, ਪਰ ਸਾਨੂੰ ਪਤਾ ਨਹੀਂ ਹੈ। ਪਰ ਇਹ ਤੁਹਾਨੂੰ ਮੇਕ ਸ਼ੋਰ ਕਰਨਾ ਚਾਹੀਦਾ, ਜੇ ਇਸ ਤਰ੍ਹਾਂ ਦੀ ਕੋਈ ਹੈਲਪ ਕਰਨੀ ਚਾਹੁੰਦਾ ਹੋਵੇ, ਜ਼ਰੂਰ ਤੁਹਾਡੇ ਸ਼ਹਿਰ ਦੇ ਵਿੱਚ ਹੈਗੇ ਆ, ਆਪਣੇ ਭਰਾ ਹੈਗੇ ਆ, ਕਿਸੇ ਨਾ ਕਿਸੇ ਤਰ੍ਹਾਂ ਫਸ ਗਏ, ਜ਼ਰੂਰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈਗੀ ਆ। ਅਤੇ ਰਾਜਕਨਵੀਰ ਸਿੰਘ ਜੀ, ਅਗਲੀ ਖਬਰ ਵੱਲ ਚੱਲੀਏ। ਜੇ ਇਮੀਗ੍ਰੇਸ਼ਨ ਦੇ ਨਾਲ ਹੀ ਰਿਲੇਟਡ ਹੈਗੀ ਆ, ਜਿਹੜੇ 2 ਡੈਮੋਕ੍ਰੇਟਿਕ ਸੈਨੇਟਰ ਹੈਗੇ ਕੈਲੀਫੋਰਨੀਆ, ਇੱਕ ਕੈਲੀਫੋਰਨੀਆ ਦੇ ਸੈਨੇਟਰ ਕਮਲਾ ਹੈਰਿਸ ਅਤੇ ਦੂਸਰੇ ਜਿਹੜੇ ਆ ਰਿਪਰੈਜ਼ੈਂਟੇਟਿਵ ਪਰਾਮਿਤਾ ਜੈਪਾਲ ਜੋ ਕਿ ਵਾਸ਼ਿੰਗਟਨ ਤੋਂ ਹੈਗੇ ਆ, ਦੋਨੋਂ ਜਣੇ ਇੱਕ ਬਿੱਲ ਲੈ ਕੇ ਆ ਰਹੇ ਹੈਗੇ ਕਾਂਗਰਸ ਦੇ ਵਿੱਚ। ਉਸ ਬਿੱਲ ਦੇ ਮੁਤਾਬਕ ਉਹ ਕਹਿੰਦੇ ਆ ਵੀ USA ਦੇ ਵਿੱਚ ਹੋਰ ਜਿਹੜੀਆਂ ਜੇਲ੍ਹਾਂ ਆ ਉਹ ਨਾ ਬਣਾਈਆਂ ਜਾਣ, ਇਮੀਗ੍ਰੇਸ਼ਨ ਜੇਲ੍ਹਾਂ ਖਾਸ ਕਰਕੇ, ਕਿਉਂਕਿ ਸਰੋਤਿਆਂ ਨੂੰ ਯਾਦ ਹੋਊਗਾ ਵੀ ਜਦ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਬਣੇ ਆ, ਪਹਿਲੇ ਦਿਨ ਤੋਂ ਹੀ ਕਾਫੀ ਜ਼ੋਰ ਚੱਲ ਰਿਹਾ ਹੈਗਾ ਵੀ ਜਿਹੜੀਆਂ ਜੇਲ੍ਹਾਂ ਦੇ ਵਿੱਚ ਵੀ ਵਾਧਾ ਹੋਣਾ ਚਾਹੀਦਾ ਹੈਗਾ ਆ। ਅਤੇ ਪਰ ਹੁਣ ਜਿਹੜੇ ਆ ਕਮਲਾ ਹੈਰਿਸ, ਜਿਨ੍ਹਾਂ ਨੂੰ ਇੱਕ ਤਰ੍ਹਾਂ ਨਾਲ 2020 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੱਲੋਂ ਵੀ ਦੇਖਿਆ ਜਾ ਰਿਹਾ ਹੈਗਾ ਆ, ਉਹ ਬਿੱਲ ਲੈ ਕੇ ਆ ਰਹੇ ਆ ਵੀ ਸਾਨੂੰ ਨਵੀਆਂ ਜੇਲ੍ਹਾਂ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਨਹੀਂ, ਪਰ ਸਾਨੂੰ $45 ਮਿਲੀਅਨ ਦੇ ਕਰੀਬ ਕਹਿੰਦੇ ਪਏ ਸਾਨੂੰ ਸਪੈਂਡ ਕਰਨਾ ਚਾਹੀਦਾ ਮਨੀ, ਜਿਹੜੀਆਂ ਆਲਰੇਡੀ ਇਮੀਗ੍ਰੇਸ਼ਨ ਦੀਆਂ ਜੇਲ੍ਸ ਹੈਗੀਆਂ ਉਹਨਾਂ ਨੂੰ ਇੰਪਰੂਵ ਕਰਨ ਦੇ ਲਈ, ਉਹਨਾਂ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਹੈਗੀਆਂ ਆ ਉਹ ਇੰਪਰੂਵ ਕਰਨ ਦੇ ਲਈ। ਅਤੇ ਕਹਿੰਦੇ ਵੀ ਇਮੀਗ੍ਰੇਸ਼ਨ ਜਿਹੜੇ ਅਨਡਾਕੂਮੈਂਟਡ ਇਮੀਗ੍ਰੇਸ਼ਨ ਜਿਹੜੇ ਬੰਦੇ ਅਰੈਸਟ ਹੋਏ ਹੈਗੇ ਆ, ਉਹਨਾਂ ਦੀ ਗਿਣਤੀ 1994 ਤੋਂ ਲੈ ਕੇ 2018 ਤੱਕ ਕਹਿੰਦੇ 7,000 ਤੋਂ ਲੈ ਕੇ 40,000 ਦੇ ਕਰੀਬ ਵੱਧ ਗਈ ਹੈਗੀ ਆ ਜੀ। ਸੋ ਇਹ ਜਿਹੜਾ ਇਸ ਵਾਰੀ ਜਿਹੜੀ 2018 ਦੇ ਵਿੱਚ ਇਲੈਕਸ਼ਨ ਹੋਣੀ ਆ, ਇਹ 2-3 ਜਿਹੜੇ ਮੁੱਦੇ ਆ ਇਹ ਬਹੁਤ ਗਰਮਾਏ ਹੋਏ ਹੈਗੇ ਆ। ਪਹਿਲਾ ਮੁੱਦਾ ਖਾਸ ਕਰਕੇ ਜਿਹੜਾ ਇਮੀਗ੍ਰੇਸ਼ਨ ਦਾ ਹੈਗਾ ਆ, ਇਸੇ ਤਰ੍ਹਾਂ ਦੂਜਾ ਇੰਪੀਚਮੈਂਟ ਦਾ ਹੈਗਾ ਆ, ਜਿਸ ਤਰ੍ਹਾਂ ਟਰਾਈ ਹੋ ਰਹੀ ਆ ਜਾਂ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਰਸ਼ੀਅਨ ਮੈਡਲਿੰਗ ਦੀ, ਅਤੇ ਤੀਸਰਾ ਮੁੱਦਾ ਜਿਹੜਾ ਇਕੋਨਮੀ ਦਾ ਆ, ਜਿਹਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਕਾਫੀ ਸਟਰੋਂਗ ਜਾ ਰਿਹਾ ਹੈਗਾ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਮਰੀਕਾ ਦੀ ਜਿਹੜੀ ਫਸਟ ਲੇਡੀ ਆ ਮਿਲਾਨੀਆ ਟਰੰਪ, ਪਿਛਲੇ ਦਿਨੀ ਉਹਨਾਂ ਦਾ ਜਿਹੜਾ ਕਿਡਨੀ ਦਾ ਜਿਹੜਾ ਪ੍ਰੋਸੀਜਰ ਹੋਇਆ ਆ, ਕਿਡਨੀ ਐਂਬੋਲਾਈਜੇਸ਼ਨ ਨਾਂ ਦਾ ਪ੍ਰੋਸੀਜਰ ਉਹਨਾਂ ਦਾ ਕੀਤਾ। ਉਸ ਦੇ ਵਿੱਚ ਕਹਿੰਦੇ ਕੀ ਕੀਤਾ ਜਾਂਦਾ ਆ ਵੀ ਅਚਾਨਕ ਕੋਈ ਟਿਊਮਰ ਜਾਂ ਕੈਂਸਰ ਕਿਡਨੀ ਦੇ ਵਿੱਚ ਨਾ ਹੋ ਜਾਵੇ, ਉਸ ਦੀ ਜਿਹੜੀ ਪਹਿਲਾਂ ਹੀ ਰੋਕਣ ਦੇ ਲਈ ਇਹ ਪ੍ਰੋਸੀਜਰ ਆ ਉਹ ਕੀਤਾ ਜਾਂਦਾ। ਡਾਕਟਰ ਜੈਫਰੀ ਬਰਨਜ਼ ਉਹਨਾਂ ਨੇ ਜਿਹੜਾ ਇਹ ਫਸਟ ਲੇਡੀ ਮਿਲਾਨੀਆ ਟਰੰਪ, ਉਹਨਾਂ ਦਾ ਇਹ ਕਿਡਨੀ ਦੀ ਇਸ ਕੰਡੀਸ਼ਨ ਨੂੰ ਲੈ ਕੇ ਪ੍ਰੋਸੀਜਰ ਕੀਤਾ ਆ। ਰਾਸ਼ਟਰਪਤੀ ਟਰੰਪ ਉਸ ਟਾਈਮ ਦੇ ਉੱਤੇ ਦੱਸਿਆ ਜਾ ਰਿਹਾ ਵੀ ਆਪਣੀ ਜਿਹੜੀ ਡੇਲੀ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਬਰੀਫਿੰਗ ਆ ਉਸ ਦੇ ਵਿੱਚ ਮਸ਼ਰੂਫ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਪਹੁੰਚੇ ਆ। ਕੁਛ ਕੁ ਦਿਨ ਕਹਿੰਦੇ ਹਸਪਤਾਲ ਰਹਿਣ ਤੋਂ ਬਾਅਦ ਦੇ ਵਿੱਚ ਜਿਹੜੀ ਫਸਟ ਲੇਡੀ ਮਿਲਾਨੀਆ ਟਰੰਪ ਆ ਉਹ ਵਾਪਸ ਵਾਈਟ ਹਾਊਸ ਦੇ ਵਿੱਚ ਉਹ ਪਰਤਣਗੇ, ਅਤੇ ਇਸ ਟਾਈਮ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਸਥਿਤੀ ਬਿਲਕੁਲ ਠੀਕ ਆ ਜੀ। ਅਗਲੀ ਖਬਰ ਫਿਰ ਮੈਂ ਤੁਹਾਡੇ ਨਾਲ ਇਮੀਗ੍ਰੇਸ਼ਨ ਦੀ ਸਾਂਝੀ ਕਰਦਾ। ਇਮੀਗ੍ਰੇਸ਼ਨ ਅਥਾਰਟੀਜ਼ ਨੇ, ਆਪਾਂ ਪਿਛਲੇ ਸਮੇਂ 'ਚ ਦੱਸਦੇ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਆਈਸ ਵਾਲੇ ਆ ਉਹ ਛਾਪੇ ਮਾਰ ਰਹੇ ਆ ਕੋਰਟਾਂ ਦੇ ਬਾਹਰ, ਹਸਪੀਟਲਾਂ ਦੇ, ਈਵਨ ਸਕੂਲਸ ਦੇ, ਈਵਨ ਦੋ ਉਹ ਇੱਕ ਤਰ੍ਹਾਂ ਨਾਲ ਇਹ ਬਣਾਇਆ ਕਿ ਅੰਡਰਸਟੈਂਡਿੰਗ ਵੀ ਸੀ ਵੀ ਇਹਨਾਂ ਜਗ੍ਹਾ ਦੇ ਉੱਤੇ ਛਾਪੇ ਨਾ ਮਾਰੇ ਜਾਣ। ਹੁਣ ਕਹਿੰਦੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਜਿਹੜੀ ਪੂਰਾ ਜ਼ੋਰ ਹੈਗਾ ਉਹ ਐਮਪਲੋਇਰਸ ਵੱਲ ਲਾ ਦਿੱਤਾ ਆ ਵੀ ਜਿਹੜੇ ਬਿਜ਼ਨਸ ਓਨਰਸ ਹੈਗੇ ਆ, ਜਿਹੜੇ
ਇਲੀਗਲ ਬੰਦਿਆਂ ਨੂੰ ਜਾਂ ਅਨਡਾਕੂਮੈਂਟਡ ਬੰਦਿਆਂ ਨੂੰ ਹਾਇਰ ਕਰਦੇ ਆ ਉਹਨਾਂ ਦੇ ਉੱਤੇ ਲਾ ਦਿੱਤਾ ਤਾਂ ਕਿ ਉਹਨਾਂ ਨੂੰ ਜਿਹੜਾ ਫਾਈਨ ਆ ਵੱਧ ਤੋਂ ਵੱਧ ਕੀਤਾ ਜਾ ਸਕੇ। 3500 ਦੇ ਕਰੀਬ ਜਿਹੜੀਆਂ ਵਰਕਸਾਈਟ ਇਨਵੈਸਟੀਗੇਸ਼ਨਸ ਹੋਈਆਂ ਹੈਗੀਆਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ। ਕਹਿੰਦੇ ਅਕਤੂਬਰ 1 2017 ਤੋਂ ਲੈ ਕੇ ਮਈ 4 2018 ਤੱਕ 5 ਮਹੀਨਿਆਂ ਦੇ ਵਿੱਚ ਕਹਿੰਦੇ ਭਈ 2282 ਇੰਪਲਾਇਰ ਜਿਹੜੇ ਆ ਆਡਿਟ ਕੀਤੇ ਗਏ ਹੈਗੇ ਆ ਅਤੇ ਇਹ ਕਾਫੀ ਜਿਹੜੀ ਗਿਣਤੀ ਆ ਇਨਕਰੀਜ਼ ਹੋਈ ਆ ਪਿਛਲੇ ਸਾਲਾਂ ਦੇ ਮੁਤਾਬਕ। ਸੋ ਜਿਸ ਤਰ੍ਹਾਂ ਆਪਾਂ ਪਿਛਲੇ ਸਮਿਆਂ 'ਚ ਵੀ ਦੱਸਿਆ ਸੀ, ਪਲੀਜ਼ ਜਿੰਨੇ ਵੀ, ਕਿਉਂਕਿ ਪੰਜਾਬੀ ਆਪਣੇ ਬਹੁਤ ਜ਼ਿਆਦਾ ਬਿਜ਼ਨਸ ਓਨਰ ਹੈਗੇ ਆ, ਕਿਸੇ ਵੀ ਬਿਜ਼ਨਸ ਤੁਸੀਂ ਹੈਗੇ ਆ, ਤੁਹਾਨੂੰ ਇਹ ਮੇਕ ਸ਼ੋਰ ਕਰੋ ਜਿਹੜੇ ਉਹਨਾਂ ਦੇ ਜਿਹੜੇ ਫਾਰਮਸ ਤੁਹਾਡੇ ਜਿਹੜੇ ਇੰਪਲਾਈਜ਼ ਹੈਗੇ ਆ ਉਹ ਇਹ ਪਹਿਲੀ ਗੱਲ ਤਾਂ ਲੀਗਲ ਹੋਣ, ਦੂਜੇ ਨੰਬਰ 'ਤੇ I-9 ਫਾਰਮ ਜਾਂ ਜਿੰਨੇ ਵੀ ਫਾਰਮਸ ਰਿਲੇਟਡ ਹੈਗੇ ਆ ਉਹ ਅਪਡੇਟਡ ਹੋਣ, ਕਿਉਂਕਿ ਪੇਪਰ ਵਰਕ ਦੇ ਵਿੱਚ ਆਪਾਂ ਕਈ ਵਾਰੀ ਜਿਹੜਾ ਆ ਜ਼ਿਆਦਾ ਧਿਆਨ ਨਹੀਂ ਰੱਖਦੇ ਹੈਗੇ। ਸੋ ਮੋਸਟਲੀ ਉਹ I-9 ਫਾਰਮ ਜਿਹੜੇ ਆ ਆਡਿਟ ਕਰਦੇ ਹੈਗੇ ਆ। ਨਹੀਂ ਤਾਂ ਜੇ ਤੁਹਾਡੇ ਕੋਲੋਂ ਨਾ ਹੋਣ, ਚਾਹੇ ਕਈ ਵਾਰੀ ਕੀ ਹੁੰਦਾ ਤੁਹਾਡਾ ਇੰਪਲਾਇਰ ਤੁਸੀਂ ਹਾਇਰ ਕੀਤਾ ਉਹ ਛੱਡ ਕੇ ਵੀ ਚਲਾ ਗਿਆ, ਜਦੋਂ ਤੁਹਾਨੂੰ ਨਹੀਂ ਆਡਿਟ ਕਰਨਾ ਉਹਨਾਂ ਦੇ ਬਾਰੇ ਵੀ ਡਾਕੂਮੈਂਟਸ ਉਹਨਾਂ ਦੇ ਚੈੱਕ ਕਰਨੇ ਹੈਗੇ ਆ, ਅਤੇ ਫਿਰ ਤੁਹਾਨੂੰ ਸਿਵਲ ਫਾਈਨ ਹੋ ਸਕਦਾ, ਕ੍ਰਿਮੀਨਲ ਵਾਇਲੇਸ਼ਨਸ ਵੀ ਹੋ ਸਕਦੀਆਂ ਹੈਗੀਆਂ ਆ। ਅਤੇ 594 ਦੇ ਕਰੀਬ ਹੁਣ ਤੱਕ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇੰਪਲਾਇਰਸ ਦੀ ਕ੍ਰਿਮੀਨਲ ਵਾਇਲੇਸ਼ਨ ਕਰ ਚੁੱਕਾ ਹੈਗਾ ਆ, ਫਾਈਨ। ਸੋ ਬਿਲਕੁਲ ਜਿੰਨੇ ਵੀ ਇੰਪਲਾਇਰਸ ਹੈਗੇ, ਜਿੰਨੇ ਵੀ ਬਿਜ਼ਨਸ ਓਨਰਸ ਆ, ਤੁਸੀਂ ਚਾਹੇ ਇੱਕ ਇੰਪਲਾਈ ਵੀ ਹਾਇਰ ਕਰਦੇ ਆ, ਇਸ ਗੱਲ ਦਾ ਧਿਆਨ ਰੱਖੋ ਕਿਉਂਕਿ ਤੁਸੀਂ ਕਦੇ ਵੀ ਜਿਹੜੇ ਆ ਆਡਿਟ ਹੋ ਸਕਦੇ ਆ ਜੀ। ਇਮੀਗ੍ਰੇਸ਼ਨ ਅਧਿਕਾਰੀਆਂ ਦੇ ਮੁਤਾਬਕ ਇਸ ਟਾਈਮ 3500 ਵਰਕਸਾਈਟ ਇਨਵੈਸਟੀਗੇਸ਼ਨ ਉਹਨਾਂ ਨੇ ਲਾਂਚ ਕਰ ਦਿੱਤੀਆਂ ਨੇ। ਇਹ ਪਿਛਲੇ ਸਾਲ ਦੇ ਆંકੜੇ ਦੇ ਮੁਤਾਬਕ ਦੁੱਗਣੇ ਜਿਹੜੀਆਂ ਇਨਵੈਸਟੀਗੇਸ਼ਨਸ ਜਿਹੜੀਆਂ ਹੋਣਗੀਆਂ, ਆਡਿਟ ਜਿਹੜੇ ਉਹ ਹੋਣਗੇ। 1 ਅਕਤੂਬਰ ਤੋਂ ਲੈ ਕੇ 4 ਮਈ ਦੇ ਵਿੱਚ ਦਰਮਿਆਨ 2282 ਇੰਪਲੋਇਰ ਆਡਿਟਸ ਜਿਹੜੇ ਆ ਉਹ ਕੰਡਕਟ ਕੀਤੇ ਗਏ। ਉਹ ਤੋਂ ਪਿਛਲੇ ਸਾਲ ਇਹ ਆંકੜਾ ਮਹਿਜ 1360 ਆਡਿਟਸ ਦੇ ਉੱਤੇ ਸੀ। ਅਤੇ ਇਸ ਵਾਰੀ ਹੁਣ ਦੇਖੋ ਆ ਮਈ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਆਲਰੇਡੀ ਜਿਹੜੇ 3500 ਨਵੀਆਂ ਇਨਵੈਸਟੀਗੇਸ਼ਨ ਜਿਹੜੀਆਂ ਉਹ ਲਾਂਚ ਕਰ ਦਿੱਤੀਆਂ। ਸੋ ਇਹ 1986 ਦਾ ਇੱਕ ਫੈਡਰਲ ਲਾ ਹੈਗਾ ਜਿਹੜਾ ਕਿ ਮੰਗ ਕਰਦਾ ਆ ਇੰਪਲੋਇਰ ਦੇ ਕੋਲੋਂ ਵੈਰੀਫਾਈ ਕਰਨ ਦੇ ਲਈ ਵੀ ਜਿਹੜਾ ਇੰਪਲੋਈ ਉਹਨਾਂ ਨੇ ਭਰਤੀ ਕੀਤਾ ਆ ਉਹ ਲੀਗਲੀ ਇੱਥੇ ਆਥੋਰਾਈਜ਼ ਹੈਗਾ ਆ ਵਰਕ ਕਰਨ ਦੇ ਲਈ। ਅਤੇ ਜਿਹੜੇ ਵੀ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ I-9 ਫਾਰਮ ਆ, ਜੇ ਉਹ ਉਹਨਾਂ ਦੇ ਨਹੀਂ ਹੋਣਗੇ ਆਡਿਟ ਦੇ ਵਿੱਚ, ਜੇ ਉਹ ਪਤਾ ਲੱਗੂਗਾ ਤੇ ਕ੍ਰਿਮੀਨਲ ਅਤੇ ਜਿਹੜੇ ਸਿਵਲ ਪੈਨਲਟੀਜ਼ ਜਿਹੜੀਆਂ ਆ ਉਹ ਇੰਪਲਾਇਰ ਦੇ ਉੱਤੇ ਲੱਗ ਸਕਦੀਆਂ ਆ। ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ ਪਿਛਲੇ ਜਿਹੜੇ ਦਿਨਾਂ ਦੇ ਵਿੱਚ ਇਹ ਹੁਣ ਦੇਖੋ ਜਿਹੜਾ ਇੱਥੇ ਇੰਪਲਾਇਰ ਆ ਉਸ ਦੇ ਲਈ ਬਹੁਤ ਵੱਡੀ ਦੁਚਿੱਤੀ ਆ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਪਿਛਲੇ ਦਿਨਾਂ ਦੇ ਵਿੱਚ ਇੱਕ ਲਾ ਆਇਆ ਸੀਗਾ ਵੀ ਜੇ ਇੰਪਲਾਇਰ ਦੇ ਇੱਦਾਂ ਕੋਈ ਆਡਿਟ ਕਰਨ ਦੇ ਲਈ ਆਉਂਦਾ ਜਾਂ ਫੈਡਰਲ ਵਾਲੇ ਜਾਂ ਆਈਸ ਵਾਲੇ ਛਾਪਾ ਮਾਰਦੇ ਆ ਅਤੇ ਜੇ ਉਹ ਆਪਣੇ ਇੰਪਲੋਈ ਨੂੰ ਨਹੀਂ ਦੱਸਦਾ ਤਾਂ ਉਹਨੂੰ ਤਾਂ ਵੀ ਫਾਈਨ ਹੁੰਦਾ ਆ। ਸੋ ਇੰਪਲੋਇਰ ਜਿਹੜਾ ਆ ਉਹ ਕੀ ਕਰੂਗਾ? ਉਹ ਤਾਂ ਹੁਣ ਵਿਚਾਰਾ ਜਿਹੜਾ ਦੋਨੋਂ ਪਾਸੇ ਜਿਹੜਾ ਬਹੁਤ ਕਸੂਤਾ ਜਿਹੜਾ ਉਹ ਫਸਦਾ ਆ। ਜੇ ਫੈਡਰਲ ਵਾਲੇ ਆਉਂਦੇ ਆ, ਜੇ ਆਡਿਟ ਕਰਦੇ ਆ, ਜੇ ਉਹਦੇ ਵਿੱਚ ਉਹਨਾਂ ਨੂੰ ਕੁਛ ਨਹੀਂ ਜੇ ਉਹਦੇ ਵਿੱਚੋਂ ਕੁਛ ਲੱਭਦਾ ਆ ਤਾਂ ਫਾਈਨ, ਅਤੇ ਜੇ ਉਹ ਆਉਣ ਦੇ ਉੱਤੇ ਉਹ ਇੰਪਲੋਈ ਨੂੰ ਨਹੀਂ ਦੱਸਦੇ ਤਾਂ ਫਿਰ ਕੈਲੀਫੋਰਨੀਆ ਵਾਲੇ ਕਹਿੰਦੇ ਅਸੀਂ ਫਾਈਨ ਪਾਉਣਾ ਆ। ਸੋ ਇਹ ਇੱਕ ਵੱਡੀ ਜਿਹੜੀ ਸਮੱਸਿਆ ਆ ਇੰਪਲੋਇਰ ਦੇ ਲਈ ਆ। ਸੋ ਆਈ ਥਿੰਕ ਇਨ ਐਨੀ ਕੇਸ ਜਿਹੜਾ ਆਪਣਾ ਪੇਪਰ ਵਰਕ ਆ, ਕੋਈ ਵੀ ਕੰਮ, ਚਾਹੇ ਉਹ ਇਮੀਗ੍ਰੇਸ਼ਨ ਦਾ ਤਾਂ ਇੰਪੋਰਟੈਂਟ ਹੈ ਹੀ ਹੈ, ਕਿਸੇ ਵੀ ਤਰੀਕੇ ਦਾ ਕੋਈ ਵੀ ਪੇਪਰ ਵਰਕ ਆ ਆਪਣਾ ਆ ਉਹ ਕੰਪਲੀਟ ਰੱਖੋ, ਅਪ ਟੂ ਡੇਟ ਰੱਖੋ, ਕੱਲ੍ਹ ਨੂੰ ਬਾਅਦ ਦੇ ਵਿੱਚ ਕੋਈ ਸਮੱਸਿਆ ਦਾ ਜਿਹੜਾ ਉਹ ਸਾਹਮਣਾ ਨਾ ਕਰਨਾ ਪਵੇ। ਜੀ ਕਹਿੰਦੇ ਦੁਨੀਆ ਦੇ ਵਿੱਚ ਕਮਲਿਆਂ ਦੀ ਘਾਟ ਨਹੀਂ ਹੁੰਦੀ। ਇਸੇ ਤਰ੍ਹਾਂ ਇੱਕ ਕੋਮੈਂਟੇਟਰ, ਆਥਰ ਵੀ ਆ ਅਤੇ TV ਹੋਸਟ ਵੀ ਹੈਗੀ, ਐਨ ਕੋਲਟਰ, ਕੰਜ਼ਰਵੇਟਿਵ ਆ। ਉਹਨੇ ਕਿਹਾ ਵੀ ਜਿਸ ਤਰ੍ਹਾਂ ਗਾਜ਼ਾ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਗੋਲੀਆਂ ਨਾਲ ਮਾਰੇ ਹੈਗੇ ਲੋਕ ਜਿਹੜੇ ਬਾਰਡਰ ਕ੍ਰਾਸ ਕਰ ਰਹੇ ਸੀ, US ਵਾਲਿਆਂ ਨੂੰ ਵੀ ਅਗਰ ਕੋਈ ਬਾਰਡਰ ਕ੍ਰਾਸ ਕਰਦਾ ਉਹਨਾਂ ਨੂੰ ਗੋਲੀਆਂ ਮਾਰਨੀਆਂ ਚਾਹੀਦੀਆਂ ਹੈਗੀਆਂ। ਸੋ ਕਾਫੀ ਰਾਈਟ ਵਿੰਗ ਇਹ ਜਿਹੜੀ TV ਹੋਸਟ ਰਹੀ ਆ, ਆਥਰ ਵੀ ਆ, ਕੋਮੈਂਟੇਟਰ ਵੀ ਆ। ਸੋ ਇੱਦਾਂ ਦੇ ਜਿਹੜੇ ਕੋਮੈਂਟ ਕਰਨੇ ਜਿਹੜੇ ਆ ਬੜੇ ਮਾੜੇ ਹੈਗੇ ਆ, ਖਾਸ ਕਰਕੇ USA ਦੇ ਵਿੱਚ। ਜੀ, ਪਰ ਇੱਥੇ ਜਿਹੜੇ ਬੋਲਣ ਦੀ ਆਜ਼ਾਦੀ ਆ ਸਾਰੇ ਨੂੰ। ਸੋ ਇਹ ਕੰਮ ਤਾਂ ਜਿਹੜੇ ਆ ਉਹ ਚੱਲਦੇ ਹੀ ਰਹਿਣੇ ਆ ਜੀ। ਤਾਂ ਆਪਾਂ ਪ੍ਰਾਇਮਰੀਜ਼ ਦੇ ਬਾਰੇ ਤਾਂ ਹਰਜੋਤ ਸਿੰਘ ਦੀ ਗੱਲ ਕਰ ਹੀ ਚੁੱਕੇ ਹਾਂ। ਸੋ ਨਾਲ ਦੇ ਨਾਲ ਇੱਕ ਵਾਰੀ ਫਿਰ ਆਪਾਂ ਜ਼ਰੂਰ ਮੁੜ ਦੁਹਰਾਉਣਾ ਚਾਹੁੰਦੇ ਹਾਂ ਵੀ ਜ਼ਰੂਰ ਜਿਹੜੇ ਵੀ ਸਟੇਟ ਦੇ ਵਿੱਚ ਜਿੱਥੇ ਵੀ ਇਲੈਕਸ਼ਨ ਜਿਹੜੀਆਂ ਉਹ ਤਾਂ ਹੋਣੀਆਂ ਹੀ ਹੋਣੀਆਂ ਸਾਰੇ ਪਾਸੇ। ਪ੍ਰਾਇਮਰੀਜ਼ ਦੇ ਦਿਨ ਜਿਹੜੇ ਹਰ ਇੱਕ ਦੇ ਵੱਖੋ ਵੱਖਰੇ ਜਿਹੜੇ ਆ ਉਹ ਹੁੰਦੇ ਆ। ਸੋ ਜਿੱਥੇ ਵੀ ਸਟੇਟ ਦੇ ਵਿੱਚ ਪ੍ਰਾਇਮਰੀਜ਼ ਹੈਗੀਆਂ, ਆਪੋ ਆਪਣੀ ਵੋਟ ਦਾ ਭੁਗਤਾਨ ਕਰੋ। ਘਰਾਂ ਦੇ ਵਿੱਚ ਜੇ ਐਬਸੈਂਟੀ ਬੈਲਟ ਦੀ ਤੁਸੀਂ ਮੰਗ ਕੀਤੀ ਹੋਈ ਆ, ਤੁਹਾਡੇ ਘਰਾਂ
ਘਰਾਂ ਦੇ ਵਿੱਚ ਪਹੁੰਚ ਗਏ ਹੋਣਗੇ। ਕੈਲੀਫੋਰਨੀਆ ਦੀਆਂ ਕਈ ਜਿਹੜੀਆਂ ਇਸ ਟਾਈਮ ਕਾਊਂਟੀਜ਼ ਹੈਗੀਆਂ ਆ, ਉਹ ਇੱਕ ਨਵਾਂ ਜਿਹੜਾ ਪ੍ਰੋਗਰਾਮ ਉਹ ਸ਼ੁਰੂ ਕੀਤਾ ਆ ਵੀ ਐਵਰੀ ਰਜਿਸਟਰਡ ਵੋਟਰ ਜਿੰਨੇ ਵੀ ਵੋਟ ਰਜਿਸਟਰ ਕੀਤੀ ਹੋਈ ਆ ਉਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਐਬਸੈਂਟੀ ਬੈਲਟ ਜਿਹੜੇ ਆ ਉਹ ਪਹੁੰਚਣੇ ਹੀ ਪਹੁੰਚਣੇ ਆ। ਐਬਸੈਂਟੀ ਬੈਲਟ ਜਦੋਂ ਪਹੁੰਚਦਾ ਆ, ਤੁਸੀਂ ਕਈ ਲੋਕ ਇਹ ਕਹਿੰਦੇ ਹੋਣਗੇ ਲੈ ਯਾਰ ਆਪਾਂ ਨੂੰ ਉੱਤੇ ਜਿਹੜੀ ਟਿਕਟ ਲਾ ਕੇ ਘੱਲਣੀ ਪੈਣੀ, ਉਹ ਪ੍ਰੀਪੇਡ ਹੁੰਦੀ ਆ ਪਹਿਲਾਂ ਹੀ। ਸੋ ਉਸ ਚੀਜ਼ ਦਾ ਵੀ ਤੁਹਾਨੂੰ ਖਤਰਾ ਨਹੀਂ, ਸਿਰਫ 5-10 ਮਿੰਟ ਤੁਹਾਨੂੰ ਕੱਢਣੇ ਪੈਣੇ ਆ। ਕਿਹੜੇ ਬੰਦੇ ਨੂੰ ਤੁਸੀਂ ਚੁਣਨਾ ਚਾਹੁੰਦੇ ਆ, ਕਿਹੜੀ ਪ੍ਰਾਇਮਰੀ ਦੇ ਵਿੱਚ ਕਿਹਦੀ ਤੁਹਾਨੂੰ ਲੱਗਦਾ ਆ ਵੀ ਉਹ ਤੁਹਾਡੇ ਹੱਕ ਦੀ ਗੱਲ ਆ ਜਾਂ ਪਾਲਿਸੀ ਤੁਹਾਡੇ ਲਈ ਵਧੀਆ ਲੈ ਕੇ ਆਊਗੇ, ਤਾਂ ਉਹ ਬੰਦਿਆਂ ਦੀ ਜਿਹੜੀ ਆ ਕਰੋ। ਨਾਲੇ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਹੋਰ ਬੜੀ ਖੂਬਸੂਰਤ ਗੱਲ ਹੈਗੀ ਆ, ਜੇ ਤੁਹਾਡਾ ਬੰਦਾ ਜਿਹੜਾ ਇਸ ਦਾ ਉੱਤੇ ਨਹੀਂ ਹੈਗਾ, ਤੁਸੀਂ ਰਾਈਟ ਇਨ ਵੀ ਕਰ ਸਕਦੇ ਹੋ। ਤੁਸੀਂ ਵੀ ਮੰਨ ਲਓ ਵੀ ਨਹੀਂ ਜੀ ਕੋਈ ਹੋਰ ਚਾਹੁੰਦੇ ਆ, ਆਪਣੇ ਘਰ ਦੇ ਮੈਂਬਰ ਨੂੰ ਚਾਹੁੰਦੇ ਆ ਵੀ ਉਹ ਉਹਦੇ ਵਿੱਚ ਹੋਵੇ, ਤੁਸੀਂ ਉਹਨਾਂ ਦਾ ਨਾਂ ਲਿਖ ਕੇ ਵੀ ਜਿਹੜਾ ਉਹ ਘੱਲ ਸਕਦੇ ਆ ਵੀ ਜੇ ਇਨ ਐਨੀ ਕੇਸ ਉਸ ਰਾਈਟ ਇਨਜ਼ ਜਿਹੜੀਆਂ ਉਹ ਜ਼ਿਆਦੀਆਂ ਹੋਣਗੀਆਂ ਤਾਂ ਉਸ ਨੂੰ ਵੀ ਉਹ ਕੈਂਡੀਡੇਟ ਜਿਹੜਾ ਉਹ ਬਣਾਇਆ ਜਾ ਸਕਦਾ ਆ। ਪਰ ਹੁੰਦਾ ਇੱਦਾਂ ਘੱਟ ਆ ਕਿਉਂਕਿ ਇਹ ਬਹੁਤ ਖਰਚੇ ਵਾਲੀ ਗੱਲ ਹੁੰਦੀ ਆ, ਹਰ ਇੱਕ ਤਾਈਂ ਉਹਨਾਂ ਦਾ ਨਾਂ ਪਹੁੰਚਾਉਣਾ ਜਿਹੜਾ ਮੁਸ਼ਕਿਲ ਹੁੰਦਾ ਆ। ਪਰ ਫਿਰ ਵੀ ਜਿਹੜਾ ਆ ਉਹ ਜ਼ਰੂਰ ਤੁਸੀਂ ਆਪਣੀ ਵੋਟ ਦਾ ਜਿਹੜਾ ਜ਼ਰੂਰ ਭੁਗਤਾਨ ਕਰੋ। ਆਈ ਥਿੰਕ ਸੈਨ ਮਟੇਓ ਕਾਉਂਟੀ ਦੇ ਵਿੱਚ ਤੇ ਸੈਕਰਾਮੈਂਟੋ ਦੀ ਜਿਹੜੀ ਕਾਉਂਟੀਜ਼ ਆ ਉੱਥੇ ਐਵਰੀ ਰਜਿਸਟਰਡ ਵੋਟਰ ਆ, ਉਹਨਾਂ ਦੇ ਲਈ ਇਹ ਨਵਾਂ ਪਾਇਲਟ ਪ੍ਰੋਗਰਾਮ ਜਿਹੜਾ ਆ ਵੋਟਿੰਗ ਦੇ ਲਈ ਜਿਹੜਾ ਸ਼ੁਰੂ ਹੋਇਆ ਆ ਵੀ ਹਰ ਇੱਕ ਦੇ ਘਰ ਦੇ ਵਿੱਚ ਜਿਹੜੇ ਐਬਸੈਂਟੀ ਬੈਲਟ ਜਿਹੜਾ ਉਹ ਆਪਣੇ ਆਪ ਪਹੁੰਚ ਜਾਣਾ ਆ। ਬੜਾ ਈਜ਼ੀ ਆ ਤੁਹਾਡੇ ਲਈ, ਨਾਲੇ ਘਰ ਬੈਲਟ ਆ ਗਿਆ, ਆਰਾਮ ਨਾਲ ਤੁਸੀਂ ਭਰੋ, ਚਾਹੇ 2 ਦਿਨ ਲਾਓ, 5 ਦਿਨ ਲਾਓ, 10 ਦਿਨ ਲਾਓ, ਫਿਰ ਮੇਲ ਕਰ ਦਿਓ, ਪਰ ਕੱਲ ਜ਼ਰੂਰ ਦਿਓ। ਕੱਲ ਦੀ ਹੁਣ ਗੱਲ ਇਹ ਆ ਵੀ ਜੇ ਤੁਸੀਂ ਪਾਰਟੀਸਪੇਟ ਨਹੀਂ ਕਰਦੇ, ਵੋਟ 'ਚ ਆਪਣਾ ਹਿੱਸਾ ਨਹੀਂ ਲੈਂਦੇ, ਤੇ ਤੁਹਾਡਾ ਕੋਈ ਰਾਈਟ ਨਹੀਂ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰਨ ਦਾ ਵੀ ਭਾਈ ਆ ਸਾਨੂੰ ਆਹ ਹੱਕ ਨਹੀਂ ਮਿਲਦਾ, ਸਾਨੂੰ ਆਹ ਹੱਕ ਨਹੀਂ ਮਿਲਦਾ। ਇਹ ਤੁਹਾਡਾ ਹੱਕ ਹੈਗਾ ਆ, ਮੇਰੇ ਹਿਸਾਬ ਫਰਜ਼ ਆ। ਕਿਸੇ ਵੀ ਬੰਦੇ ਨੂੰ ਵੋਟ ਪਾਉਣ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ ਜਿਹੜਾ US ਸਿਟੀਜ਼ਨ ਆ। ਮੇਕ ਸ਼ੋਰ ਕਰਿਓ ਇਲੀਗਲ ਬੰਦਾ ਵੋਟ ਨਹੀਂ ਪਾ ਸਕਦਾ, ਤੇ ਇੱਥੇ ਕ੍ਰਾਈਮ ਬਹੁਤ ਆ। ਜੇ ਨਾਟ ਇਲੀਗਲ, ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਵੀ ਆ, ਚਾਹੇ ਗ੍ਰੀਨ ਕਾਰਡ ਹੋਲਡਰ ਵੀ ਆ, ਤੁਸੀਂ ਵੋਟ ਨਹੀਂ ਪਾ ਸਕਦੇ। ਤੇ ਉਹ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਜੀ ਕਿੱਦਾਂ ਇੱਕ ਲੇਡੀ ਨੂੰ ਸਜ਼ਾ ਵੀ ਹੋਈ ਹੈਗੀ ਆ। ਉਹ ਪ੍ਰੋਬੇਸ਼ਨ ਤੇ ਸੀਗੀ, ਉਹ ਵੋਟ ਪਾ ਨਹੀਂ ਸੀ ਸਕਦੀ, ਤੇ ਉਹ ਆਪਣੀ ਮਾਂ ਦੀ ਕਹਿਣ ਤੇ ਉਹਨੇ ਉੱਦਾਂ ਵੋਟ ਪਾਤੀ ਸੀਗੀ ਤੇ ਬਾਅਦ ਦੇ ਵਿੱਚ ਉਹਨੂੰ ਸਜ਼ਾ ਹੋਈ ਸੀ। ਪਰ ਚਲੋ ਇੰਨਾ ਕੁ ਧਿਆਨ ਤਾਂ ਬੰਦੇ ਨੂੰ ਜਿਹੜਾ ਖੁਦ ਆ ਉਹ ਜ਼ਰੂਰ ਰੱਖਣਾ ਪੈਂਦਾ ਆ। ਤੇ ਜੇ ਨਹੀਂ ਅਜੇ ਤੱਕ ਤੁਸੀਂ ਬਣੇ ਹੋਏ ਸਿਟੀਜ਼ਨ, ਤਾਂ ਸਿਟੀਜ਼ਨ ਬਣੋ ਜਿਹੜੇ ਐਲੀਜੀਬਲ ਹੈਗੇ ਆ। ਆਪਾਂ ਦੇਖ ਹੀ ਰਹੇ ਹਾਂ ਵੀ ਪਿਛਲੇ ਦਿਨਾਂ ਦੇ ਵਿੱਚ ਵੈਸੇ ਵੀ ਇੱਥੇ ਪਾਲਿਸੀਜ਼ ਦੇ ਵਿੱਚ ਵੱਡਾ ਚੇਂਜ ਆ ਰਹੇ ਆ ਵੀ ਜਿਹੜੇ ਇੱਥੋਂ ਦੇ ਸਿਟੀਜ਼ਨ ਆ ਉਹਨਾਂ ਨੂੰ ਕਿਹੜੇ ਬੈਨੀਫਿਟ ਮਿਲਣੇ ਨੇ, ਉਹਨਾਂ ਨੂੰ ਕੀ ਸਹੂਲਤਾਂ ਮਿਲਦੀਆਂ ਨੇ, ਤੇ ਜਿਹੜੇ ਇੱਥੇ ਦੇ ਪੱਕੇ ਨਹੀਂ ਆ, ਚਾਹੇ ਉਹ ਗ੍ਰੀਨ ਕਾਰਡ ਵਾਲੇ ਵੀ ਆ ਤੇ ਚਾਹੇ ਉਹ ਵੀਜ਼ੇ ਵਾਲੇ ਆ, ਉਹਨਾਂ ਦੀਆਂ ਸਹੂਲਤਾਂ ਦੇ ਵਿੱਚ ਜਿਹੜਾ ਫਰਕ ਆ ਉਹ ਨਜ਼ਰ ਆਊਗਾ। ਇਹ ਪਾਲਿਸੀਜ਼ ਜਿਹੜੀਆਂ ਚੇਂਜਸ ਆ ਰਹੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਕਈ ਦਿਨਾਂ ਤੋਂ ਹਵਾਈ ਦੇ ਵਿੱਚ ਜਿਹੜਾ ਵੋਲਕੈਨੋ ਇਰਪਟ ਹੋਇਆ ਹੈਗਾ ਆ ਜਵਾਲਾਮੁਖੀ, ਉਹਦੇ ਬਾਰੇ ਡਿਸਕਸ ਕਰਦੇ ਆ ਰਹੇ ਆ। ਹਜੇ ਵੀ ਉਹ ਪੂਰੀ ਤਰ੍ਹਾਂ ਨਾਲ ਇਮੀਡੀਏਟ ਡੇਂਜਰ ਕਹਿੰਦੇ ਪਈ ਬਹੁਤ ਖਤਰਨਾਕ ਹੈਗਾ ਆ, ਕਿਉਂਕਿ ਹਜੇ ਵੀ ਉਹ ਬੰਦ ਨਹੀਂ ਹੋਇਆ ਤੇ ਉਹਦੇ ਵਿੱਚੋਂ ਜਿਹੜੀਆਂ ਗੈਸਾਂ ਨਿਕਲ ਰਹੀਆਂ ਆ ਉਹ ਕਾਫੀ ਖਤਰਨਾਕ ਹੈਗੀਆਂ ਲਾਈਫ ਦੇ ਲਈ। ਸੋ ਇਹਨੂੰ ਦੇਖਦੇ ਹੋਏ ਇੱਕ ਹੋਰ ਛੋਟਾ ਜਿਹਾ ਟਾਊਨ ਹੈਗਾ, ਉੱਥੋਂ 2000 ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹ ਇਵੈਕੂਏਟ ਕੀਤੇ ਗਏ ਹੈਗੇ ਆ। ਕਾਊ ਨਾਮ ਦਾ ਜਿਹੜਾ ਆਈਲੈਂਡ ਹੈਗਾ, ਤੇ ਨੈਸ਼ਨਲ ਵੈਦਰ ਸਰਵਿਸ ਨੇ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਸ ਏਰੀਆ ਦੇ, ਉਹਨਾਂ ਨੂੰ ਵਾਰਨ ਕੀਤਾ ਹੈਗਾ ਆ ਵੀ ਮੀਂਹ ਪੈ ਸਕਦਾ, ਮੀਂਹ ਪੈਣ ਦੇ ਨਾਲ ਜਿਹੜੀ ਐਸ਼ਜ਼ ਹੈਗੀਆਂ, ਜਿਹੜੀ ਸੁਆਹ ਹੈਗੀ ਆ ਅਸਮਾਨ ਦੇ ਵਿੱਚ, ਉਹ ਡਿੱਗ ਸਕਦੀ ਹੈਗੀ ਆ, ਤੇ ਉਹ ਜਿਹੜੀ ਆ ਸਾਹ ਲੈਣ ਦੇ ਲਈ ਵੀ ਖਤਰਨਾਕ ਹੈਗੀ ਆ। ਤੇ ਜੇ ਦੇਖਿਆ ਜਾਵੇ ਆਪਾਂ ਉਹਨਾਂ ਦੀ ਮੂਵੀਜ਼ ਨੂੰ ਦੇਖੀਏ ਜਾਂ ਪਿਕਚਰ ਦੇਖੀਏ ਵੀ ਬੜੀ ਤਬਾਹੀ ਉੱਥੇ ਮਚ ਰਹੀ ਹੈਗੀ ਆ। ਹਾਈਵੇ ਜਿੱਦਾਂ ਸੜਕਾਂ ਬਣਾਈਆਂ ਆ ਉਹ ਪੂਰੀ ਤਰ੍ਹਾਂ ਜਿਹੜਾ ਲਾਵਾ ਆਪਣੇ ਵਿੱਚ ਉਹਨਾਂ ਨੂੰ ਸਮੇਟ ਰਿਹਾ ਹੈਗਾ। ਜੀ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਆ ਉਹ ਸਮਾਪਤੀ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਸੋ ਲਗਾਤਾਰ ਜਿਹੜੀ ਆਪਾਂ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਦਿੰਦੇ ਰਹਿੰਦੇ ਹਾਂ। ਜ਼ਰੂਰ ਆਪਣੀ ਫੀਡਬੈਕ ਦਿਆ ਕਰੋ ਤੇ ਕੀ ਇਸ ਦੇ ਵਿੱਚ ਕਿੱਦਾਂ ਆਪਾਂ ਸੁਧਾਰ ਕਰ ਸਕਦੇ ਹਾਂ ਉਸ ਦੇ ਬਾਰੇ ਵੀ ਜ਼ਰੂਰ ਜਾਣਕਾਰੀਆਂ ਆ ਉਹ ਤੁਸੀਂ ਦੱਸਿਆ ਕਰੋ। ਨੰਬਰ ਹੈਗਾ 408-272-5200 ਜਾਂ ਸਾਡੇ ਫੇਸਬੁੱਕ ਦੇ ਉੱਤੇ ਜਿਹੜੇ ਪ੍ਰੋਗਰਾਮ ਦੇ ਹੇਠਾਂ ਕਮੈਂਟ ਕਰਕੇ ਜਾਂ ਈਮੇਲ info@punjabiradiousa.com ਦੇ ਉੱਤੇ ਜਿਹੜਾ ਆ ਉਹ ਤੁਸੀਂ ਕਰ ਸਕਦੇ ਹੋ। ਤੇ ਹਰਜੋਤ ਸਿੰਘ ਜੀ, ਆਪਾਂ ਫਿਰ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ